ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਕੁਝ ਵੱਡੀਆਂ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ। ਫਿਰ ਵੱਧਦੇ ਹਾਂ ਖਬਰਾਂ ਦੀ ਤਫਸੀਲ ਵੱਲ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕਰ ਸਕਦੇ ਹੋ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਗੱਲ ਕਰੀਏ ਵਿਕਰਮ ਮਜੀਠੀਆ ਦੀ ਜ਼ਮਾਨਤ ਦੀ। ਵਿਕਰਮ ਮਜੀਠੀਆ ਨੂੰ ਜਦੋਂ ਤੋਂ ਜ਼ਮਾਨਤ ਮਿਲੀ ਆ ਉਦੋਂ ਤੋਂ ਅਕਾਲੀ ਦਲ ਦੇ ਵਰਕਰ ਬੜੇ ਖੁਸ਼ ਹੈ, ਬੜੇ ਜੋਸ਼ ਦੇ ਵਿੱਚ ਹੈ, ਫੁੱਲਾਂ ਦੇ ਹਾਰ ਪਾਏ ਜਾ ਰਹੇ ਆ, ਫੋਟੋਆਂ ਸੈਲਫੀਆਂ ਦਾ ਦੌਰ ਜਾਰੀ ਹੈ। ਪਰ ਜਿਹੜੀ ਇਹ ਤਾਂ ਹੋ ਗਈ ਹੇਠਲੀ ਲੇਅਰ ਜਿਹੜਾ ਵਰਕਰ ਹੈ, ਪਰ ਅੱਪਰਲੀ ਲੇਅਰ 'ਚ ਘੁਸਰ ਮੁਸਰ ਸ਼ੁਰੂ ਹੋ ਗਈ। ਚੱਕਰ ਕੀ ਹੈ? ਅਕਾਲੀ ਦਲ ਖੁਸ਼ ਹੈ ਜਾਂ ਫਿਕਰਾਂ 'ਚ ਹੈ? ਅਕਾਲੀ ਦਲ ਦਾ ਵਰਕਰ ਖੁਸ਼ ਹੈ ਜੀ ਤੇ ਲੀਡਰਸ਼ਿਪ ਫਿਕਰ 'ਚ ਹੈ। ਹੂੰ ਦੋਏ ਤਰ੍ਹਾਂ ਦੀ ਲੀਡਰਸ਼ਿਪ, ਜਿਹੜੀ ਅਕਾਲੀ ਦਲ ਦੇ ਇੱਕ ਪਾਸੇ ਬੈਠੀ ਹੈ ਤੇ ਦੂਜੀ ਜਿਹੜੀ ਅੱਜ ਕੱਲ ਸਾਹਮਣੇ ਅੰਮ੍ਰਿਤਸਰ ਬੈਠਦੀਆਂ ਜਾਂ ਏਦਾਂ, ਉਹ ਅਕਾਲੀ ਦਲ ਫਿਕਰ 'ਚ ਹੈ। ਸੋ ਇਸ ਲਈ ਦੋਏ ਲੀਡਰਸ਼ਿਪ ਦੀ ਫਿਕਰ ਦੇ ਕਈ ਪਹਿਲੂ ਨੇ। ਇਸ ਮਾਮਲੇ ਨੂੰ ਤੁਹਾਨੂੰ ਤਿੰਨ ਪੜਾਵਾਂ 'ਚ ਸਮਝਣਾ ਪੈਣਾ ਪ੍ਰਵੀਨ ਜੀ। ਪਹਿਲਾ ਪੜਾਅ ਤਾਂ ਹੈ ਜਿਸ ਮਾਮਲੇ 'ਚ ਵਿਕਰਮ ਮਜੀਠੀਆ ਤੇ ਪਰਚਾ ਹੋਇਆ, ਵਿਕਰਮ ਮਜੀਠੀਆ 5.5 ਮਹੀਨੇ ਜੁਡੀਸ਼ੀਅਲ ਹਿਰਾਸਤ ਵਿੱਚ ਅੰਦਰ ਰਹੇ। ਉਸ ਮਾਮਲੇ ਦੇ ਵਿੱਚ ਦੇਖੋ ਦੋ ਪਹਿਲੂ ਨੇ ਕਿ ਇੱਕ ਪਹਿਲੂ ਤਾਂ ਇਹ ਹੈ ਕਿ ਜਗਦੀਸ਼ ਭੋਲਾ ਦੀ ਇੱਕ ਸਟੇਟਮੈਂਟ ਹੈ ਜੀ, ਤੇ ਸਟੇਟਮੈਂਟ ਦੇ ਹਵਾਲੇ ਨਾਲ ਕੋਈ ਮੁਜਰਮ ਨਹੀਂ ਕਰਾਰ ਦਿੱਤਾ ਜਾ ਸਕਦਾ। ਉਸ ਦੇ ਤੱਥ ਅੱਗੇ ਪੇਸ਼ ਹੋਣੇ ਜ਼ਰੂਰੀ ਨੇ, ਉਹਦੇ ਸਬੂਤ ਆਉਣੇ ਜ਼ਰੂਰੀ ਨੇ। ਦੂਸਰਾ ਹੈ ਕਿ ਜਿਹੜੇ ਪਿਛਲੀ ਚੰਨੀ ਸਰਕਾਰ ਦੇ ਸਮੇਂ ਜੋ ਦਸਤਾਵੇਜ਼ਾਂ ਦੇ ਹਵਾਲੇ ਨਾਲ, ਜੋ ਕਾਗਜ਼ੀ ਕਾਰਵਾਈ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਹਦੇ ਕੋਲ ਆ ਕੇ ਤਸਕਰ ਰੁਕਦੇ ਨੇ, ਇਹ ਪੈਸੇ ਦੀ ਅਦਾਇਗੀ ਕਰਦਾ ਹੈ, ਲੈਣ ਦੇਣ ਚੱਲਦਾ ਜੀ ਹੈ, ਤੇ ਉਹ ਤੋਂ ਬਿਨਾਂ ਇਹ ਸਪਲਾਈ ਦਾ ਕੰਮ ਹੈ ਜੀ, ਆਹ ਹੈ ਜੀ, ਗੱਡੀਆਂ ਵਰਤੀਆਂ ਜਾਂਦੀਆਂ, ਉਹ ਜਿਹੜੇ ਸਵਾਲ ਸੀ ਉਹ ਕੋਰਟ 'ਚ ਕਿਤੇ ਫਿਲਹਾਲ ਖੜੇ ਨਹੀਂ। ਸੋ ਇਸ ਲਈ ਉਹਨਾਂ ਮਾਮਲਿਆਂ ਦੇ ਉੱਤੇ ਵੀ ਜ਼ਮਾਨਤ ਦੇਣ ਤੋਂ ਪਹਿਲਾਂ ਕਿਹਾ ਗਿਆ ਕਿ ਜੀ ਨਾ ਤਾਂ ਕੋਈ ਬਰਾਮਦਗੀ ਹੋਈ ਆ, ਨਾ ਪੈਸੇ ਦੀ ਕੋਈ ਜਾਣਕਾਰੀ ਆ, ਨਾ ਕੋਈ ਉਹ ਤੱਥ ਸਾਬਤ ਹੋਏ ਨੇ, ਨਾ ਸਰਕਾਰ ਵੱਲੋਂ ਜਾਂ ਕੋਈ ਸਬੂਤ ਪੇਸ਼ ਰੱਖੇ ਗਏ ਨੇ। ਸੋ ਇਸ ਲਈ ਇਹ ਆਧਾਰ ਬਣਦਾ ਕਿ ਜ਼ਮਾਨਤ ਦਿੱਤੀ ਜਾਵੇ। ਪਰ ਉਹ 'ਚ ਸ਼ਰਤਾਂ ਨੇ, ਪਾਸਪੋਰਟ ਦੀ ਸ਼ਰਤ ਹੈ, ਉਹ ਸਾਰੀਆਂ ਸ਼ਰਤਾਂ ਜਿਹੜੀਆਂ ਇੱਕ ਰੂਟੀਨ ਕਾਰਵਾਈ ਹੁੰਦੀ ਹੈ। ਔਰ ਜਿਹੋ ਜਿਹਾ ਮਾਮਲਾ ਸੀ ਉਹ ਜਿਹੇ ਮਾਮਲੇ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਸੀ ਕਿ 5 ਮਹੀਨੇ ਤੋਂ ਪਹਿਲਾਂ ਜ਼ਮਾਨਤ ਮਿਲਣਾ ਸੰਭਵ ਵੀ ਨਹੀਂਗਾ। ਪਰ ਜਦੋਂ ਬਰਾਮਦਗੀ ਨਹੀਂ ਸੀ ਕੋਈ ਤਾਂ ਲੱਗਦਾ ਸੀ ਕਿ ਸ਼ਾਇਦ ਪਹਿਲਾਂ ਹੋ ਜਾਵੇ, ਸਿੱਧੀ ਇਨਵੋਲਵਮੈਂਟ ਨਹੀਂ ਕੋਈ, ਇਸ ਲਈ ਲੱਗਦਾ ਸੀ ਕਿ ਪਹਿਲਾਂ ਹੋ ਜਾਵੇ। ਬਾਇਆ ਪੋਲੀਟੀਕਲੀ ਕੋਈ ਹੈਗੀ, ਉਹ ਆਉਣ ਵਾਲੇ ਦਿਨਾਂ 'ਚ ਮਾਮਲਾ ਚੱਲਣਾ। ਅਜੇ ਇਸ ਮਾਮਲੇ ਦੇ ਵਿੱਚੋਂ ਬਰੀ ਨਹੀਂ ਹੋਏ। ਸੋ ਇਸ ਲਈ ਇਹ ਮਾਮਲਾ ਚੱਲਣਾ ਹੈ ਕਿ ਪੰਜਾਬ 'ਚ ਜੇ ਡਰੱਗ ਆ ਰਹੀ ਹੈ ਕਿ ਉਹ 'ਚ ਰਾਜਨੀਤਿਕ ਸ਼ੈ ਹੈ, ਕਿ ਇਹਨਾਂ ਧਿਰਾਂ ਦੀ ਸ਼ੈ ਹੈ ਜਾਂ ਨਹੀਂ, ਉਹ ਅਗਲਾ ਪੜਾਅ ਹੈ। ਪਰ ਇਸ ਪੜਾਅ ਦੇ ਵਿੱਚ ਸਿੱਧੀ ਉਹਨਾਂ ਦੇ ਕੋਲ ਕੋਈ ਨਸ਼ਾ ਬਰਾਮਦ ਨਹੀਂ ਹੋਇਆ ਤੇ ਸਿੱਧੀ ਕੋਈ ਮਤਲਬ ਕਿ ਉਹ ਸ਼ਮੂਲੀਅਤ ਨਹੀਂ ਦਿੱਤੀ, ਇਸ ਲਈ ਉਹਨਾਂ ਨੂੰ ਜ਼ਮਾਨਤ ਮਿਲੀ। ਪਰ ਇਹ ਤਾਂ ਹੈ ਕਾਨੂੰਨੀ ਕਾਰਵਾਈ। ਪਰ ਜਿਹੜੀ ਲੋਕ ਚਰਚਾ ਹੈ ਪ੍ਰਵੀਨ ਜੀ, ਲੋਕ ਚਰਚਾ ਜਿਹੜਾ ਦੂਜਾ ਪੜਾਅ ਆਪਾਂ ਅਸੀਂ ਤਿੰਨ ਪੜਾਵਾਂ 'ਚ ਗੱਲ ਕਰਾਂਗੇ। ਦੂਜੇ ਪੜਾਅ 'ਚ ਲੋਕ ਚਰਚਾ ਇਹ ਆ ਕਿ ਜਿਹੜੀ ਇਸ ਮੌਕੇ ਵਿਕਰਮ ਮਜੀਠੀਆ ਨੂੰ 5.5 ਮਹੀਨੇ ਜ਼ਮਾਨਤ ਨਾ ਮਿਲਣਾ, ਉਹਦੇ ਪਿੱਛੇ ਕਹਿੰਦੇ ਭਾਜਪਾ। ਤੇ ਇਹ ਵੀ ਚਰਚਾ ਉਹੀ ਲੋਕ ਕਰਦੇ ਨੇ ਫਿਰ ਕਿ ਜਿਹੜੀ ਹੁਣ 5.5 ਮਹੀਨੇ ਬਾਅਦ ਜ਼ਮਾਨਤ ਮਿਲੀ ਹੈ, ਇਹਦੇ ਪਿੱਛੇ ਵੀ ਭਾਜਪਾ। ਮਤਲਬ ਕਹਿੰਦੇ ਜ਼ਮਾਨਤ ਨਾ ਮਿਲਣ ਪਿੱਛੇ ਵੀ ਬੀਜੇਪੀ ਤੇ ਜ਼ਮਾਨਤ ਮਿਲਣ ਪਿੱਛੇ ਵੀ ਬੀਜੇਪੀ। ਇਹ ਵੀ ਫਿਰ ਕਹਿੰਦੇ ਕਿ ਇਸੇ ਤਹਿਤ ਕਹਿੰਦੇ ਰਾਸ਼ਟਰਪਤੀ ਨੂੰ ਵੋਟ ਪਈ ਆ ਅਕਾਲੀ ਦਲ ਵੱਲੋਂ। ਇਹ ਵੀ ਚਰਚਾ। ਹੁਣ ਇਹ ਚਰਚਾ ਮੀਡੀਆ ਨੇ ਨਹੀਂ ਛੇੜੀ, ਇਹ ਚਰਚਾ ਅਕਾਲੀ ਵਰਕਰਾਂ ਦੇ ਅੰਦਰ ਹੈ। ਜੀ ਜੀ, ਉਸ ਚਰਚਾ ਚੋਂ ਇਹ ਗੱਲ ਬਾਹਰ ਆਈ ਹੈ ਕਿ ਕੀ ਇਹ ਸਾਰੇ ਘਟਨਾਕ੍ਰਮ ਪਿੱਛੇ ਬੀਜੇਪੀ ਦੇਖ ਰਹੀ ਹੈ, ਕਿਉਂਕਿ ਉਹਦਾ ਇੱਕ ਪਹਿਲੂ ਹੋਰ ਉੱਭਰ ਕੇ ਸਾਹਮਣੇ ਆਇਆ। ਕੱਲ ਜ਼ਮਾਨਤ ਮਿਲਦਿਆਂ ਹੀ ਹਰਜੀਤ ਗਰੇਵਾਲ ਹੋਰਾਂ ਨੇ ਤਾਰੀਫਾਂ ਦੇ ਪੁਲ ਬੰਨੇ ਨੇ ਵਿਕਰਮ ਮਜੀਠੀਆ ਦੇ। ਸੋ ਉਹਨਾਂ ਨੇ ਜੰਮ ਕੇ ਤਾਰੀਫ ਕੀਤੀ ਹੈ ਕਿ ਬਹੁਤ ਸੱਚਾ ਇਨਸਾਨ, ਬੜਾ ਚੰਗਾ ਇਨਸਾਨ, ਜੁਝਾਰੂ ਇਨਸਾਨ, ਅਜਿਹੇ ਲੀਡਰ ਹੋਣੇ ਚਾਹੀਦੇ ਨੇ। ਸੋ ਮਤਲਬ ਕਿ ਇਹਦਾ ਮਤਲਬ ਕੁਛ ਦਿਖਣ ਲੱਗਿਆ ਬੀਜੇਪੀ ਨੂੰ ਇੱਧਰ। ਸੋ ਇੱਕ
ਤੀਸਰਾ ਜਿਹੜਾ ਤੁਹਾਨੂੰ ਮਾਫ ਕਰਨਾ ਮੈਂ ਤੁਹਾਨੂੰ ਰੋਕਤਾ ਸ਼ਰਮਾ ਜੀ, ਤੁਹਾਨੂੰ ਯਾਦ ਹੋਣਾ ਜਦੋਂ ਇੱਥੋਂ ਮੋਦੀ ਸਾਹਿਬ ਆਏ ਸੀਗੇ ਤੇ ਉਹਨਾਂ ਦਾ ਕਾਫਲਾ ਰੋਕਿਆ ਸੀ। ਰੋਕਿਆ ਗਿਆ ਸੀ। ਹਾਂਜੀ, ਤੇ ਉਹ ਧਰਨਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੀ ਸਟੇਟਮੈਂਟ ਤੁਹਾਨੂੰ ਯਾਦ ਹੋਣੀ। ਹੂੰ, ਜੀ, ਜੀ। ਬਿਲਕੁਲ, ਬਿਲਕੁਲ ਇਹ ਹਾਂ। ਕਹਾਣੀ ਇਹਨਾਂ ਨੂੰ ਬੀਜੇਪੀ ਨੂੰ ਵੀ ਯਾਦ ਹੋਣੀ ਨਾ। ਜੀ, ਜੀ, ਬਿਲਕੁਲ ਬੀਜੇਪੀ ਨੂੰ ਸਹੀ ਹੈ। ਯਾਦ ਹੋਣੀ। ਚਲੋ, ਤੇ ਤੀਸਰਾ ਇਹ ਪੜਾਅ ਜਿਹੜਾ ਤੁਸੀਂ ਸਵਾਲ ਕੀਤਾ ਕਿ ਕੀ ਅਕਾਲੀ ਖੁਸ਼ ਨੇ ਜਾਂ ਫਿਕਰਮੰਦੀ ਚ ਨੇ, ਉਹ ਇਹਦਾ ਆਖਰੀ ਔਰ ਬਹੁਤ ਕੇਂਦਰਿਤ ਪੜਾਅ ਹੈ। ਜੀ। ਦੇਖੋ, ਬਤੌਰ ਭੈਣ ਹਰਸਿਮਰਤ ਬਹੁਤ ਖੁਸ਼ ਹੈ ਜੀ ਕਿ ਹਾਂ ਰੱਖੜੀ ਹੁਣ ਮੈਂ ਜੇਲ੍ਹ ਚ ਨਹੀਂ ਬੰਨਣ ਜਾਣਾ, ਮੇਰਾ ਭਰਾ ਘਰੇ ਆ ਗਿਆ। ਜਜ਼ਬਾ। ਬਤੌਰ ਭਰਾ, ਬਤੌਰ ਪੁੱਤ, ਬਤੌਰ ਪਤੀ, ਬਤੌਰ ਪਿਓ ਵਿਕਰਮ ਮਜੀਠੀਆ ਕੱਲ ਬਹੁਤ ਖੁਸ਼ ਨੇ। ਉਹ ਕਹਿੰਦੇ ਕਿ ਮੈਂ ਘੁੱਟ ਕੇ ਜੱਫੀ ਪਾਉਣੀ ਆ, ਆਪਣੀ ਮਾਂ ਨੂੰ ਮਿਲਣਾ, ਆਪਣੇ ਬੱਚਿਆਂ ਨੂੰ ਮਿਲਣਾ। ਸੋ ਇਸ ਲਈ ਉਸ ਨਾਤੇ, ਉਹ ਪਰਿਵਾਰਕ ਇੱਕ ਇਨਸਾਨ ਦੇ ਨਾਤੇ, ਹੁਣ ਰਾਜਨੀਤਿਕ ਪਹਿਲੂ ਦੇ ਨਾਤੇ ਜਿਹੜਾ ਸਵਾਲ ਖੜਾ ਉਹ ਇਹ ਖੜਾ ਕਿ ਵਿਕਰਮ ਮਜੀਠੀਆ ਦੇ ਆਉਣ ਤੇ ਭਾਜਪਾ ਖੁਸ਼ ਹੈ, ਜੀ, ਅਕਾਲੀ ਖੁਸ਼ ਨੇ, ਬਾਦਲ ਧੜਾ ਖੁਸ਼ ਹੈ ਕਿ ਆਲੀ ਧੜਾ ਖੁਸ਼ ਹੈ, ਜਾਂ ਕਿਸੇ ਹੋਰ ਧਿਰਾਂ ਨੂੰ ਕੁਛ ਆਸ ਹੈ। ਕੀ ਇਸ ਘੜੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਜੇ ਬਾਦਲਾਂ ਨੂੰ ਛੱਡਣੀ ਪਵੇ ਪ੍ਰਧਾਨਗੀ ਤਾਂ ਵਿਕਰਮ ਮਜੀਠੀਆ ਦੀ ਝੋਲੀ ਪਾ ਦਿੱਤੀ ਜਾਵੇ ਤੇ ਦੋਏ ਧਿਰਾਂ ਨੂੰ ਖੁਸ਼ ਕਰ ਲਈਏ ਕਿ ਲਓ ਭਾਈ ਘਰ 'ਚ ਵੀ ਰਹਿ ਜਾਵੇ ਪ੍ਰਧਾਨਗੀ ਤੇ ਕਹਿਣ ਨੂੰ ਵੀ ਹੋ ਜਾਊ ਕਿ ਬਾਦਲਾਂ ਨੇ ਛੱਡਤੀ ਜੀ, ਕਿ ਹੁਣ ਬਾਦਲਾਂ ਕੋਲ ਨਹੀਂ, ਹੁਣ ਤਾਂ ਮਜੀਠੀਆ ਕੋਲ ਹੈ। ਸੋ ਇਹ ਵੀ ਚਰਚਾ ਹੈ। ਪਰ ਪ੍ਰਵੀਨ ਜੀ, ਇੱਕ ਸ਼ਕਤੀ ਪ੍ਰਦਰਸ਼ਨ ਹੋਵੇਗਾ। ਵਿਕਰਮ ਮਜੀਠੀਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਾਣਗੇ ਤੇ ਉਹ ਜਿਸ ਘੜੀ ਜਾਣਗੇ, ਉਹ ਕਿੱਥੋਂ ਤੁਰਦੇ ਨੇ? ਉਹ ਕਾਫਲਾ ਪਟਿਆਲੇ ਤੋਂ ਤੁਰਦਾ ਜੀ, ਉਹ ਕਾਫਲਾ ਲੰਬੀ ਤੋਂ ਤੁਰਦਾ ਜਾਂ ਉਹ ਕਾਫਲਾ ਮਜੀਠੇ ਤੋਂ ਤੁਰਦਾ, ਪਹਿਲਾਂ ਤਾਂ ਇਹ ਦੇਖਣਾ ਹੋਏਗਾ। ਫਿਰ ਉਸ ਕਾਫਲੇ ਦੀ ਗੱਡੀ ਦੇ ਵਿੱਚ ਕੀ ਵਿਕਰਮ ਮਜੀਠੀਆ ਹੀ ਇਕੱਲੇ ਖੜੇ ਹੋਣਗੇ ਜਾਂ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਵੀ ਹੋਣਗੇ, ਜਾਂ ਕੱਲੀ ਹਰਸਿਮਰਤ ਹੋਏਗੀ, ਸੁਖਬੀਰ ਬਾਦਲ ਨਹੀਂ ਹੋਏਗਾ। ਸੋ ਇਹ ਦ੍ਰਿਸ਼ ਦੇਖਣੇ ਅਜੇ ਬਾਕੀ ਨੇ। ਕੀ ਉਸੇ ਤਸਵੀਰ ਦੇ ਫਰੇਮ 'ਚ ਇਆਲੀ ਹੋਣਗੇ ਜਾਂ ਕੱਲੇ ਇਆਲੀ ਹੋਣਗੇ, ਬਾਦਲ ਪਰਿਵਾਰ ਨਹੀਂ ਹੋਏਗਾ। ਅਜੇ ਦ੍ਰਿਸ਼ ਦੇਖਣੇ ਬਾਕੀ ਨੇ। ਸੋ ਦ੍ਰਿਸ਼ ਤੈਅ ਕਰਨਗੇ, ਉਹ ਸ਼ਕਤੀ ਪ੍ਰਦਰਸ਼ਨ ਤੈਅ ਕਰੇਗਾ ਕਿ ਉਹ ਸ਼ਕਤੀ ਪ੍ਰਦਰਸ਼ਨ ਵਿਕਰਮ ਮਜੀਠੀਏ ਦਾ ਹੈ ਕਿ ਅਕਾਲੀ ਦਲ ਦਾ ਹੈ, ਉਹ ਅਕਾਲੀ ਦਲ ਇਆਲੀ ਵਾਲੇ ਧੜੇ ਦਾ ਹੈ ਕਿ ਅਕਾਲੀ ਦਲ ਬਾਦਲ ਵਾਲੇ ਧੜੇ ਦਾ ਹੈ। ਸੋ ਉਹ ਦੇਖਣਾ ਬਾਕੀ ਹੈ, ਅਜੇ ਉਹ ਤਸਵੀਰ ਸਾਫ਼ ਕਰੇਗੀ। ਹੁਣ ਇਹਦੇ ਵਿੱਚੋਂ ਜਿਹੜੀਆਂ ਕਿਆਸ ਰਾਈਆਂ ਨੇ ਜੀ ਜਾਂ ਜੋ ਸੁਭਾਵਨਾਵਾਂ ਨੇ, ਕਿਆਸ ਰਾਈਆਂ ਇਹ ਨੇ ਕਿ ਸੁਖਬੀਰ ਬਾਦਲ ਹੋਰੀ ਨੂੰ ਜੇ ਲੱਗਿਆ ਕਿ ਹੁਣ ਛੱਡਣੀਆਂ ਪੈਣੀਆਂ ਤਾਂ ਉਹ ਵਿਕਰਮ ਮਜੀਠੀਏ ਤੇ ਗਣੂਆਂ ਪਾ ਸਕਦੇ ਨੇ। ਉਹਨਾਂ ਨੂੰ ਲੱਗਣਾ ਕਿ ਵਿਕਰਮ ਮਜੀਠੀਏ ਨੂੰ ਦੂਆ ਧੜਾ ਵੀ ਪ੍ਰਵਾਨ ਕਰ ਲਏਗਾ ਤੇ ਉਹ ਕਹਿਣਗੇ ਜੀ ਜੇ ਕਾਂਗਰਸ ਯੂਥ ਲੀਡਰ ਲਿਆ ਸਕਦੀ ਆ ਰਾਜਾ ਵੜਿੰਗ ਵਰਗਾ, ਤਾਂ ਆਪਾਂ ਵੀ ਆਪਣਾ ਯੂਥ ਅੱਗੇ ਵਧਾਓ। ਇਸ ਹਵਾਲੇ ਨਾਲ ਵਿਕਰਮ ਮਜੀਠੀਏ ਨੂੰ, ਤੇ ਇਆਲੀ ਵਿਕਰਮ ਮਜੀਠੀਏ ਦੇ ਖਾਸ ਨੇ, ਵਿਕਰਮ ਮਜੀਠੀਏ ਦੇ ਚਹੇਤੇ ਨੇ, ਤੇ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਇਆਲੀ ਜਿੰਨਾ ਬੋਲਦੇ ਨੇ ਉਹਨਾਂ ਚੋਂ ਵਿਕਰਮ ਮਜੀਠੀਆ ਬੋਲਦਾ। ਸੋ ਇਸ ਲਈ ਹੁਣ ਇਹ ਵੀ ਇੱਕ ਦੂਸਰੀ ਜੀ ਬੀਜੇਪੀ ਨਾਲ ਗੱਠਜੋੜ ਦੀ ਸੰਭਾਵਨਾ ਵੱਧ ਗਈ ਆ ਤੇ ਉਸ ਗੱਠਜੋੜ ਦੀ ਭੂਮਿਕਾ ਦੇ ਵਿੱਚ ਕੀ ਬੀਜੇਪੀ ਵੀ ਇਹ ਕਹੇਗੀ ਕਿ ਬਾਦਲ ਟੱਬਰ ਛੱਡੇ ਤਾਂ ਅਸੀਂ ਨਾਲ ਆਉਨੇ ਆ, ਬੈਕ ਤੇ ਆ ਜਾਓ। ਸੋ ਉਹਦੇ ਲਈ ਹੁਣ ਇਹ ਸਾਰਾ ਕੁਝ ਤਾਂ ਹੀ ਮੈਂ ਕਹਿ ਕੇ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਅਕਾਲੀ ਦਲ 'ਚ ਜਾਨ ਪੈਂਦੀ ਆ ਕਿ ਵਿਕਰਮ ਮਜੀਠੀਆ ਬੜਾ ਲੀਡਰ ਬਣ ਕੇ ਉੱਭਰਦਾ, ਜਾਂ ਇਹ ਸਾਰਾ ਬਸ 2 ਦਿਨ ਦਾ ਕੰਮ ਹੋ ਕੇ ਤੋਂ ਠੰਡੇ ਹੋ ਕੇ ਫਿਰ ਕਹਾਣੀ ਉੱਥੇ ਆ ਜਾਣੀ ਆ। ਸੋ ਇਸ ਲਈ ਇਹ ਸ਼ਕਤੀ ਪ੍ਰਦਰਸ਼ਨ ਹੀ ਤੈਅ ਕਰੇਗਾ ਕਿ ਕਿੱਧਰ ਨੂੰ ਮਤਲਬ ਕਿ ਅਕਾਲੀ ਦਲ ਦਾ ਪਲੜਾ ਤੁਲਦਾ, ਉਸ ਖੁੱਲੀ ਜਿਪਸੀ ਦੇ ਵਿੱਚ, ਉਸ ਖੁੱਲੀ ਗੱਡੀ ਦੇ ਵਿੱਚ, ਜਾਂ ਜਿੱਚੋਂ ਸ਼ੀਸ਼ੇ ਜਿੱਚੋਂ ਖੜੇ ਹੁੰਦੇ ਨੇ ਅੱਜ ਕੱਲ, ਸੋ ਉਹਦੇ ਵਿੱਚੋਂ ਕੌਣ ਬਾਹਰ ਖੜਾ ਹੁੰਦਾ, ਇਹ ਦੇਖਣ ਵਾਲੀ ਗੱਲ ਹੋਏਗੀ। ਜੀ ਜੀ, ਅਕਾਲੀਆਂ ਦੇ ਨਾਲ ਜੁੜੀ ਖਬਰ ਅਗਲੀ ਤੇ ਵੀ ਚਰਚਾ ਕਰ ਲੈਂਦੇ ਆ। ਜਗਮੀਤ ਬਰਾੜ ਨੂੰ ਕੱਢਣ ਦੇ ਚਰਚੇ ਹੋ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਇਹਦੇ ਬਹਾਨੇ ਜੇ ਗੱਲਾਂ ਸੱਚ ਨੇ ਤਾਂ ਕੀ ਟਕਸਾਲੀ ਅਕਾਲੀਆਂ ਨੂੰ ਅਨੁਸ਼ਾਸਨੀ ਕਮੇਟੀ ਡਰਾ ਰਹੀ ਹੈ? ਬਿਲਕੁਲ, ਅਨੁਸ਼ਾਸਨੀ ਕਮੇਟੀ ਇੱਕ ਪਾਸੇ ਪ੍ਰਵੀਨ ਜੀ ਸਵਾਲਾਂ ਦੇ ਘੇਰੇ 'ਚ ਜੀ, ਇੱਕ ਪਾਸੇ ਉਹਦੀ ਹੋਂਦ ਨੂੰ ਲੈ ਕੇ ਸਵਾਲ ਖੜਾ ਕਿ ਤੁਸੀਂ ਕਿਵੇਂ ਬਣਾ ਸਕਦੇ ਜਦੋਂ ਸਾਰਾ ਢਾਂਚਾ ਭੰਗ ਆ, ਤੁਸੀਂ ਅਜੇ ਕਾਰਜਕਾਰਨੀ ਉਲੀਕੀ ਨਹੀਂ, ਕਿਹਨੂੰ ਅਧਿਕਾਰ ਹੈ ਇੱਕ ਬੰਦੇ ਨੂੰ ਬਣਾਉਣ ਦਾ, ਕਿਵੇਂ? ਇਸਦੇ ਸਵਾਲ ਉੱਠ ਰਹੇ ਨੇ। ਪਰ ਦੂਸਰੇ ਪਾਸੇ ਇਆਲੀ ਨਾਲ ਸੰਪਰਕ ਸਾਧਦੇ ਨੇ, ਸੁਖਬੀਰ ਬਾਦਲ ਮੁਲਾਕਾਤ ਕਰਦੇ ਨੇ, ਬੀਬੀ ਜਗੀਰ ਕੌਰ ਨਾਲ ਮੀਟਿੰਗ ਕਰ ਚੁੱਕੇ ਨੇ, ਚੰਦੂ ਮਾਜਰੇ ਨੂੰ ਪਹਿਲਾਂ ਵੀ ਮਿਲੇ ਸੀ, ਬੀਬੀ ਜਗੀਰ ਕੌਰ ਦੇ ਆਉਣ ਤੇ ਫੋਨ ਤੇ ਵੀ ਗੱਲ ਹੋ ਗਈ, ਬੀਬੀ ਜਗੀਰ ਕੌਰ ਨੇ ਫੋਨ ਤੇ ਗੱਲ ਕਰਾਈ ਹੈ ਕਹਿੰਦੇ। ਸੋ ਆਹ ਸਾਰਾ ਕੁਝ ਉਹਨਾਂ ਨਾਲ ਹੋ ਰਿਹਾ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਬਾਗੀ ਧੜੇ ਨੇ, ਬਾਗੀ ਸੁਰ 'ਚ ਆ ਗਏ, ਜਦੋਂ ਕਿ ਉਹ ਕਹਿੰਦੇ ਅਸੀਂ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਮਤਲਬ ਕਿ ਮੀਟਿੰਗਾਂ ਕਰ ਰਹੇ ਹਾਂ। ਸੋ ਉਸੇ ਮੀਟਿੰਗ ਦੇ ਵਿੱਚ ਸ਼ਾਮਲ ਜਗਮੀਤ ਬਰਾੜ ਨੇ
ਜਿਸ ਸੁਰ ਦੇ ਵਿੱਚ ਕਰਨੈਲ ਪੰਜੋਲੀ ਬੋਲਦੇ ਨੇ, ਜਿਸ ਸੁਰ ਦੇ ਵਿੱਚ ਇਆਲੀ ਬੋਲਦੇ ਨੇ, ਜਿਸ ਸੁਰ ਦੇ ਵਿੱਚ ਚੰਦੂ ਮਾਜਰਾ ਬੋਲਦੇ ਨੇ, ਉਸੇ ਸੁਰ ਦੇ ਵਿੱਚ ਜਗਮੀਤ ਬਰਾੜ ਬੋਲਦੇ ਨੇ। ਪਰ ਜਗਮੀਤ ਬਰਾੜ ਦਾ ਸੁਰ ਇਸ ਲਈ ਅਕਾਲੀ ਘੱਟ ਲੱਗਦਾ ਕਿਉਂਕਿ ਉਹਨਾਂ ਨੇ ਕਾਂਗਰਸ ਦਾ ਘਰ ਵੱਧ ਠਹਿਰਾਵ ਕੀਤਾ, ਕਾਂਗਰਸ ਦੇ ਘਰੇ ਜ਼ਿਆਦਾ ਸਮਾਂ ਰਹੇ, ਇਸ ਲਈ ਲੱਗਦਾ ਕਿ ਉਹਨਾਂ ਚੋਂ ਕਾਂਗਰਸ ਬੋਲਦੀ ਹੈ। ਸੋ ਸੁਖਬੀਰ ਬਾਦਲ ਹੋਰਾਂ ਨੂੰ ਜਾਂ ਅਕਾਲੀ ਦਲ ਨੂੰ ਜਾਂ ਇਸ ਇਆਲੀ ਐਂਡ ਚੰਦੂ ਮਾਜਰਾ ਧੜੇ ਦੇ ਦੂਏ ਪਾਸੇ ਖੜੀਆਂ ਧਿਰਾਂ ਨੂੰ ਲੱਗਦਾ ਕਿ ਜੇਕਰ ਸਹੀ ਨਿਸ਼ਾਨਾ ਕਿਸੇ ਤੇ ਬਿੰਨਿਆ ਜਾ ਸਕਦਾ ਤਾਂ ਜਗਮੀਤ ਬਰਾੜ ਤੇ ਬਿੰਨਿਆ ਜਾ ਸਕਦਾ, ਜਿਹਦੇ ਨਾਲ ਅਕਾਲੀ ਜ਼ਿਆਦਾ ਨਾਰਾਜ਼ ਨਹੀਂ ਹੋਣਗੇ। ਉਲਟਾ ਕਈ ਅਕਾਲੀ ਦਾ ਖੁਸ਼ ਹੋਣਗੇ, ਬਿਲਕੁਲ ਜੀ ਬਾਹਰੋਂ ਆਇਆ ਸੀ, ਬਾਹਰ ਤੋਰਤਾ, ਕੋਈ ਚੱਕਰ ਨਹੀਂ। ਸੋ ਇਸ ਲਈ ਇਸ ਬਹਾਨੇ ਇਹ ਕੋਸ਼ਿਸ਼ ਹੈ ਕਿ ਪਹਿਲਾਂ ਜਗਮੀਤ ਬਰਾੜ ਨੂੰ ਨਿਸ਼ਾਨਾ ਬਣਾਇਆ ਜਾਵੇ, ਇੱਕ ਕਾਂ ਮਾਰ ਕੇ ਟੰਗ ਲਓ, ਬਾਕੀ ਕਾਂ ਆਪੇ ਬਨੇਰਾ ਛੱਡ ਜਾਂਦੇ ਨੇ, ਫਿਰ ਬਨੇਰਿਆਂ ਤੇ ਬਹਿਣੋਂ ਹਟ ਜਾਂਦੇ ਨੇ। ਸੋ ਇਸ ਲਈ ਉਹ ਮਤਲਬ ਕਿ ਫਸਲ ਨਾ ਉਜੜੇ ਸਾਡੀ ਬਚਣ ਦੇ ਲਈ ਕਿ ਜਗਮੀਤ ਬਰਾੜ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਤਾਂ ਕਿ ਉਹ ਤੋਂ ਬਾਅਦ ਚੰਦੂ ਮਾਜਰੇ ਉਹਨਾਂ ਦੀ ਸੁਰ ਨਰਮ ਹੋ ਜਾਵੇ, ਬੀਬੀ ਜਗੀਰ ਕੌਰ ਸੋਚ ਕੇ ਮੀਟਿੰਗਾਂ 'ਚ ਜਾਣ, ਅਟਵਾਲ ਟੱਬਰ, ਬੋਨੀ ਟੱਬਰ ਤੇ ਇਆਲੀ ਹੋਰੀ ਥੋੜੇ ਜਿਹੇ ਨਰਮ ਸੁਰ 'ਚ ਆ ਜਾਣ ਤੇ ਇਧਰ ਜਨ ਵਿਕਰਮ ਮਜੀਠੀਆ ਤਾਲਮੇਲ ਕਰਨ। ਜੇਕਰ ਵਿਕਰਮ ਮਜੀਠੀਆ ਸੁਖਬੀਰ ਬਾਦਲ ਦੇ ਨਾਲ ਚੱਲਣਗੇ ਫਿਰ ਇਹ ਮਾਮਲਾ ਠੰਡੇ ਤਰੀਕੇ ਨਾਲ ਨਿਬੜੇਗਾ ਔਰ ਜਗਮੀਤ ਬਰਾੜ ਬਾਹਰ ਹੋਣਗੇ। ਜੇਕਰ ਵਿਕਰਮ ਮਜੀਠੀਆ ਇਆਲੀ ਵਾਲੀ ਧਿਰ ਨਾਲ ਚੱਲਣਗੇ ਤਾਂ ਫਿਰ ਤੁਹਾਨੂੰ ਬਦਲਿਆ ਹੋਇਆ ਰੂਪ, ਕਿਉਂਕਿ ਯੂਥ ਆਈਕਨ ਮੰਨਿਆ ਜਾਂਦਾ ਵਿਕਰਮ ਮਜੀਠੀਏ ਨੂੰ, ਤੇ ਪਰ ਵਿਕਰਮ ਮਜੀਠੀਆ ਸਿੱਧਾ ਬੀਜੇਪੀ 'ਚ ਜਾਣ ਦੀਆਂ ਚਰਚਾਵਾਂ ਬਹੁਤ ਚੱਲਦੀਆਂ ਕਿ ਬੀਜੇਪੀ ਦੇ ਸੰਪਰਕ 'ਚ ਨੇ, ਬੀਜੇਪੀ 'ਚ ਸਿੱਧੇ ਵੀ ਜਾ ਸਕਦੇ ਨੇ। ਪਰ ਸਿੱਧੇ ਜਾਣ ਦੇ ਉਹਨਾਂ ਨੂੰ ਇਹ ਵੀ ਧਿਆਨ ਰੱਖਣਾ ਪੈਣਾ ਕਿਉਂਕਿ ਜਿਹੜੇ ਹਲਕੇ ਤੋਂ ਆਉਣਾ ਉਹ ਹਲਕਾ ਸਿੱਖ ਪ੍ਰੋ, ਕੱਟੜ ਸਿੱਖ ਪ੍ਰੋ ਹੈ। ਸੋ ਇਸ ਲਈ ਉੱਥੇ ਉਹਨਾਂ ਨੂੰ ਬੀਜੇਪੀ ਨਾਲ ਜਾਣਾ ਉਹਨਾਂ ਨੂੰ ਕਿੰਨਾ ਕੁ ਲਾਹੇਵੰਦ ਹੋਏਗਾ, ਇਹ ਉਹਨਾਂ ਲਈ ਚੁਣੌਤੀ ਖੜੀ। ਹਾਂ, ਜੇ ਉਹਨਾਂ ਨੇ ਅੰਮ੍ਰਿਤਸਰ ਹੀ ਆ ਕੇ ਰਾਜਨੀਤੀ ਕਰਨੀ ਆ ਜਿੱਥੋਂ ਹੁਣ ਚੋਣ ਲੜੇ ਸੀ, ਫਿਰ ਉਹਨਾਂ ਨੂੰ ਬੀਜੇਪੀ 'ਚ ਜਾਣ 'ਚ ਕੋਈ ਹਰਜ ਨਹੀਂ ਹੋਊਗਾ ਕਿਉਂਕਿ ਉੱਥੇ ਉਹਨਾਂ ਨੂੰ ਦੋ ਤਰ੍ਹਾਂ ਦਾ ਮਾਲ ਮਿਲਦਾ। ਸੋ ਇਸ ਲਈ ਇਹ ਕਾਫੀ ਕੁਛ ਤੈਅ ਹੋਣਾ ਤੇ ਉਸੇ ਕੜੀ ਦੇ ਵਿੱਚ ਇਹ ਜਗਮੀਤ ਬਰਾੜ ਦੇ ਖਿਲਾਫ ਕਾਰਵਾਈ ਆ। ਸੋ ਇੱਕ ਪਾਸੇ ਜਗਮੀਤ ਬਰਾੜ ਦੇ ਖਿਲਾਫ ਕਾਰਵਾਈ, ਦੂਏ ਪਾਸੇ ਵਿਕਰਮ ਮਜੀਠੀਆ ਦੀ ਸਥਿਤੀ, ਇਹ ਦੋ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਤੈਅ ਕਰਨੀਆਂ ਕਿ ਅਕਾਲੀ ਦਲ ਦਾ ਹੁਣ ਕਿਹੜਾ ਰੁਖ ਇਖਤਿਆਰ ਕਰਨਾ, ਅਕਾਲੀ ਦਲ ਨੇ ਕਿਹੜੇ ਰਾਹ ਤੇ ਚੱਲਣਾ, ਆਪਣੇ ਅੰਦਰ ਇਹ ਕਲੇਸ਼ ਉਲਝਾਈ ਰੱਖਣਾ ਜਾਂ ਸਾਹਮਣੇ ਆ ਕੇ ਕਿਸੇ ਧਿਰ ਨਾਲ ਲੜਨਾ ਵੀ ਹੈ ਜਾਂ ਫਿਰ ਹੁਣ ਮੁੜ ਕੇ ਐਨਡੀਏ 'ਚ ਸ਼ਾਮਲ ਹੋਣ ਦੀ ਕਾਹਲ ਹੈ। ਜੀ 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 ਜੀ, ਪਰ ਉਹਨਾਂ ਨੇ ਸਾਈਨ ਦੇਤੇ, ਉਹ ਕਹਿੰਦੇ ਐਕਟੀ ਛੋਟਾ ਭਰਾ ਨਹੀਂ, ਭਾਜਪਾ ਵੱਡਾ ਭਰਾ ਹੋਊਗੀ, ਪਤੀ ਪਤਨੀ ਵਾਲਾ ਰਿਸ਼ਤਾ। ਕੋਈ ਗੱਲ ਨਹੀਂ, ਪਤੀ ਪਤਨੀ ਵਾਲਾ ਰਿਸ਼ਤਾ ਰੱਖਣ, ਨੌ ਮਾਸ ਵਾਲਾ ਰਿਸ਼ਤਾ ਰੱਖਣ, ਚਾਹੇ ਪਤੀ ਨੂੰ ਬਦਲ ਕੇ ਪਤਨੀ ਬਣਾ ਲੈਣ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਛੋਟੇ ਭਰਾ ਬੜੇ ਭਰਾ ਜੋ ਮਰਜ਼ੀ ਕਰ ਲੈਣ। ਪਰ ਹੁਣ ਅਕਾਲੀ ਦਲ ਖੁਦ ਕਿਨਾਰਾ ਲੱਭਦਾ ਫਿਰਦਾ, ਖੁਦ ਸਹਾਰਾ ਲੱਭਦਾ ਫਿਰਦਾ। ਅਕਾਲੀ ਦਲ ਨੂੰ ਲੱਗਦਾ ਕਿ ਸ਼ਾਇਦ ਇਹ ਤੋਂ ਬਿਨਾਂ ਸਾਡਾ ਤਨ ਪਤਨ, ਕਿਉਂਕਿ ਕੇਂਦਰ 'ਚ ਵੀ ਹੁਣ ਕੋਈ ਪੁੱਛਣ ਵਾਲਾ ਨਹੀਂਗਾ। 6 ਦਲ ਮੇਰਾ ਖਿਆਲ ਹੈ ਜਿਹੇ ਨੇ ਉੱਥੇ ਜਿਹੜੇ ਕਿਸੇ ਵੀ ਮਤਲਬ ਕਿ ਧਿਰ ਨਾਲ ਨਹੀਂ ਹੈਗੇ, ਇਸ ਲਈ ਉਹਨਾਂ 'ਚ ਇਹ ਵੀ ਹੈ। ਸੋ ਇਸ ਲਈ ਇਹਨਾਂ ਨੂੰ ਵੀ ਤੇ ਬੀਜੇਪੀ ਨੂੰ ਵੀ ਬਹੁਤ ਲੋੜ ਹੈ। ਬੀਜੇਪੀ ਨੂੰ ਘੱਟ ਗਿਣਤੀਆਂ ਚੋਂ ਹੁਣ ਕੋਈ ਵੀ ਉਹਨਾਂ ਨਾਲ ਸਿੱਧੇ ਰੂਪ 'ਚ ਨਹੀਂ ਹੈਗਾ। ਸੋ ਇਸ ਲਈ ਬੀਜੇਪੀ ਨੂੰ ਲੈ ਦੇ ਕੇ ਇੱਕੋ ਲੱਗਦਾ ਕਿ ਸਿੱਖ ਭਾਈਚਾਰੇ ਨੂੰ ਨਾਲ ਰੱਖ ਕੇ ਸਾਨੂੰ ਫਾਇਦਾ ਵੀ ਹੈ, ਇਹਨਾਂ ਦਾ ਰੋਸਾ ਵੀ ਨਹੀਂ ਚੱਲਣਾ ਪਊਗਾ, ਇਹਨਾਂ ਦਾ ਵਿਰੋਧ ਵੀ ਨਹੀਂ ਚੱਲਣਾ ਪਊਗਾ। ਪਰ ਕੀ ਬੀਜੇਪੀ ਇਹ ਸਮਝ ਰਹੀ ਆ ਕਿ ਸਿੱਖ ਭਾਈਚਾਰੇ ਦਾ ਮਤਲਬ ਅਕਾਲੀ ਦਲ ਨਹੀਂ ਹੈ ਇਕੱਲਾ ਹੁਣ, ਕਿਉਂਕਿ ਹੁਣ ਅਕਾਲੀ ਦਲ ਉਹ ਪਾਰਟੀ ਨਹੀਂ ਰਹੀ ਜਿਹੜੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੀ, ਜਿਹੜੀ ਪੰਥਕ ਮਸਲੇ ਦੀ ਨੁਮਾਇੰਦਗੀ ਕਰਦੀ ਸੀ। ਹੁਣ ਉਹ ਰਾਸ਼ਟਰੀ ਪਾਰਟੀ ਬਣਨ ਦੇ ਸੁਪਨੇ ਦੇਖਦੀ ਆ। ਹੁਣ ਉਹਦੇ ਵਿੱਚ ਮਤਲਬ ਕਿ ਉਹ ਰੂਪ ਰੰਗ ਦਿਖਦਾ ਹੀ ਨਹੀਂਗਾ ਪੰਥਕ। ਸੋ ਇਸ ਲਈ ਕੀ ਉਸ ਦੇ ਬਹਾਨੇ ਪੂਰਾ ਸਿੱਖ ਭਾਈਚਾਰੇ ਨੂੰ ਤੁਸੀਂ ਨਾਲ ਤੋਰਨ ਵਾਲੀ ਮਤਲਬ ਕਿ ਯੋਜਨਾ ਤੇ ਕੰਮ ਕਰ ਸਕਦੇ ਹੋ। ਸੋ ਇਸ ਨੂੰ ਬੀਜੇਪੀ ਨੂੰ ਸਮਝਣਾ ਬੜਾ, ਜੇ ਬਹੁਤ ਕੁਛ ਹੋਣਾ ਸੋ ਜੇ ਬਹੁਤ ਉਥਲ ਪੁਥਲ, ਇਹ ਸਾਰੀ ਉਥਲ ਪੁਥਲ 2024 ਲਈ ਹੈ। ਜੀ 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 ਬਿਲਕੁਲ, ਅਕਾਲੀ ਦਲ ਉਹ ਨਹੀਂ ਰਿਹਾ ਸ਼ਰਮਾ ਜੀ, ਗੱਲ ਤੁਹਾਡੀ ਬਿਲਕੁਲ ਵਜ਼ਨਦਾਰ ਹੈ। ਐਮਰਜੈਂਸੀ ਦੇ ਵਿਰੋਧ 'ਚ ਖੜਨ ਵਾਲਾ ਅਕਾਲੀ ਦਲ ਹੁਣ ਅਖੰਡ ਭਾਰਤ ਦੀ ਗੱਲ ਕਰਦਾ ਹੈ ਜੀ। ਧਾਰਾ 370 ਤੋੜੇ, ਰਾਜਾਂ ਦੇ ਅਧਿਕਾਰ ਖੋਣ ਤੇ ਹੁਣ ਉਹ ਚਾਅ ਮਨਾਉਂਦਾ। ਬਿਲਕੁਲ। ਅਗਲੀ ਖਬਰ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਮੁਹਾਲੀ ਜ਼ਮੀਨ ਮਾਮਲੇ ਦੀ। ਪੰਜਾਬ ਸਰਕਾਰ ਨੂੰ ਕਹਿੰਦੇ ਝਟਕਾ ਲੱਗ ਗਿਆ। ਬਿਲਕੁਲ ਪ੍ਰਵੀਨ ਜੀ, ਇਹ ਤੋਂ ਵੱਡਾ ਹੋਰ ਕੀ ਝਟਕਾ ਹੋ ਸਕਦਾ ਕਿ ਜਿਹੜੀ ਜ਼ਮੀਨ ਖਾਲੀ ਕਰਾਉਣ ਖੁਦ ਮੁੱਖ ਮੰਤਰੀ ਪੰਜਾਬ ਦੇ ਗਏ ਹੋਣ, ਢੋਲ ਨਗਾੜੇ ਨਾਲ ਲੈ ਕੇ, ਤਖਤੀਆਂ ਬੋਰਡ ਨਾਲ ਲੈ ਕੇ ਪੱਟ ਕੇ ਬੋਰਡ ਲਾ ਦੋ, ਸਰਕਾਰੀ ਬੋਰਡ ਕਰਾ ਲਈ, ਪੰਚਾਇਤੀ ਜ਼ਮੀਨ 2828 ਏਕੜ ਜ਼ਮੀਨ ਖਾਲੀ, 125 ਏਕੜ ਦੇ ਵਿੱਚੋਂ ਮਾਨ ਟੱਬਰ ਦੀ ਜੀ। ਲਓ ਜੀ, ਬੜਾ ਫੈਸਲਾ ਤਕੜਾ, 9000 ਏਕੜ ਜ਼ਮੀਨ ਖਾਲੀ ਹੋ ਗਈ ਹੈ ਜੀ, ਹਲੇ ਹੋਰ ਫਾਈਲਾਂ ਤਿਆਰ ਨੇ। ਸੋ ਬੜੇ ਦਮਗੇ ਮਾਰੇ ਸੀ, ਪਰ ਉਹ ਹਵਾ ਕਿਉਂ ਨਿਕਲੀ? ਕੋਰਟ ਦੇ ਵਿੱਚ ਜਾਂਦੇ ਹੀ ਮਾਮਲਾ ਟਿਕਿਆ ਕਿਉਂ ਨਹੀਂ? ਸਰਕਾਰੀ ਦਸਤਾਵੇਜ਼ਾਂ ਦੀਆਂ ਫਾਈਲਾਂ ਕਿਉਂ ਨਹੀਂ ਰੱਖੀਆਂ ਗਈਆਂ ਉੱਥੇ? ਖੁਦ ਕਿਉਂ ਭਗਵੰਤ ਮਾਨ ਜੀ ਕਿਉਂ ਨਹੀਂ ਪਹੁੰਚ ਗਏ ਆਪਣੇ ਮੰਤਰੀ, ਪੰਚਾਇਤ ਮੰਤਰੀ ਨੂੰ ਲੈ ਕੇ, ਆਹ ਚੱਕੋ ਜੀ ਕਿ ਮੈਂ ਖਾਲੀ ਕਰਾ ਕੇ ਆਇਆ, ਤਾਂ ਆਹ ਕੱਲਾ ਅੰਕੜਾ। ਜੇ ਮੁੱਖ ਮੰਤਰੀ ਸਾਹਿਬ ਆਪ ਜ਼ਮੀਨ ਖਾਲੀ ਕਰਾਉਣ ਜਾ ਰਹੇ ਨੇ ਕਿ ਉਹ ਤੱਥਾਂ ਨੂੰ ਦੇਖੇ ਬਿਨਾਂ ਚਲੇ ਗਏ? ਕਿ ਉਹਨਾਂ ਨੇ ਆਪਣੇ ਉਹ ਅੰਕੜੇ ਫਰੋਲੇ ਨਹੀਂ? ਕਿ ਉਹਨਾਂ ਨੇ ਫਾਈਲਾਂ ਦੇਖੀਆਂ ਨਹੀਂ? ਕਿ ਉਹਨਾਂ ਨੂੰ ਪਤਾ ਨਹੀਂ ਕਿ ਰੁਤਬਾ ਕੀ ਹੁੰਦਾ ਮੁੱਖ ਮੰਤਰੀ ਦਾ? ਮੁੱਖ ਮੰਤਰੀ ਜਾ ਰਿਹਾ ਤੇ ਇਹਦੇ ਨਾਲ ਪੰਜਾਬ ਦੀ ਸ਼ਾਖ ਦਾਅ ਤੇ ਲੱਗੀ ਹੈ ਕਿ ਤੁਸੀਂ ਮਜ਼ਾਕ ਸਮਝਿਆ?
ਸੋ ਇਸ ਲਈ ਉੱਥੇ ਉਹ ਪੱਖ ਕਿਉਂ ਨਹੀਂ ਸਾਬਤ ਹੋ ਸਕਦੇ? ਕਦੇ ਤੁਹਾਡੇ ਵਿਜੇ ਸਿੰਗਲਾ ਵਾਲੇ ਮਾਮਲੇ 'ਚ ਤੁਸੀਂ ਬੈਕਫੁੱਟ ਤੇ ਆਉਂਦੇ ਹੋ, ਕਦੇ ਤੁਸੀਂ ਸਕੂਟਰੀਆਂ ਵਾਲੇ ਮਾਮਲੇ 'ਚ ਬੈਕਫੁੱਟ ਤੇ ਆਉਂਦੇ ਹੋ, ਕਦੇ ਤੁਸੀਂ ਝੋਨੇ ਦੀ ਬਿਜਾਈ ਵਾਲੇ ਮਾਮਲੇ 'ਚ ਬੈਕਫੁੱਟ ਤੇ ਆਉਂਦੇ ਹੋ, ਕਦੇ ਤੁਸੀਂ ਮੱਥੇ ਵੱਢ ਜੰਗਲ ਵਾਲੇ ਮਾਮਲੇ 'ਚ ਬੈਕਫੁੱਟ ਤੇ ਆਉਂਦੇ ਹੋ, ਕਦੇ ਤੁਸੀਂ ਬੱਸਾਂ ਦੇ ਉੱਤੇ ਫੋਟੋਆਂ ਲੱਗਣ ਵਾਲੇ ਮਾਮਲੇ 'ਚ ਬੈਕਫੁੱਟ ਤੇ ਆਉਂਦੇ ਹੋ। ਸਰਕਾਰ ਜੇਕਰ ਬੈਕਫੁੱਟ ਤੇ ਹੀ ਆਉਣੀ ਆ ਤਾਂ ਫੈਸਲਾ ਲੈਣ ਤੋਂ ਪਹਿਲਾਂ ਸੋਚਿਆ ਕਰੇ, ਕਾਰਵਾਈ ਕਰਨ ਤੋਂ ਪਹਿਲਾਂ ਸੋਚਿਆ ਕਰੇ ਕਿ ਅਸੀਂ ਸਹੀ ਕਾਰਵਾਈ ਕਰ ਰਹੇ ਹਾਂ। 2828 ਏਕੜ ਜ਼ਮੀਨ ਖਾਲੀ ਕਰਾਉਣ ਲੱਗਿਆ ਦਮ ਭਰਿਆ ਗਿਆ ਸੀ, ਖੁਦ ਮੁੱਖ ਮੰਤਰੀ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਪੰਜਾਬ ਨੂੰ, ਦਾਅਵੇ ਕੀਤੇ ਗਏ ਕਿ ਲਓ ਜੀ ਇੱਕ MP ਦੀ ਜ਼ਮੀਨ ਉਹਦੇ ਮੁੰਡੇ ਦੀ, ਉਹਦੀ ਧੀ ਦੀ, ਇੱਕ ਕੰਪਨੀ ਦੀ ਆ ਫੌਜਾ ਸਿੰਘ ਦੀ ਜੀ, ਕਰਾ ਲਈ ਖਾਲੀ। ਹੁਣ ਉਹ ਫੌਜਾ ਸਿੰਘ ਵਾਲੀ ਕੰਪਨੀ ਉਹ ਪਹੁੰਚ ਗਈ ਕੋਰਟ ਦੇ ਵਿੱਚ, ਉਹ ਕਹਿੰਦੀ ਜੀ ਆ ਚੱਕੋ ਅਸੀਂ ਇੱਕ ਪ੍ਰਾਈਵੇਟ ਬੰਦਿਆਂ ਤੋਂ ਜ਼ਮੀਨ ਖਰੀਦੀ ਆ, ਜੇ ਉਹਨਾਂ ਨੇ ਦੱਬੀ ਆ ਤਾਂ ਉਹਨਾਂ ਨੂੰ ਪੁੱਛੋ, ਉਹ 'ਚ ਸਾਡਾ ਕੀ ਕਸੂਰ? ਅਸੀਂ ਰਜਿਸਟਰੀ ਫੀਸ ਵੀ ਦਿੱਤੀ ਆ, ਅਸੀਂ ਸਾਰੇ ਪੈਸੇ ਵੀ ਭਰੇ ਨੇ, ਅਸੀਂ ਅਦਾਇਗੀ ਵੀ ਕੀਤੀ ਆ, ਆਹ ਸਾਡੇ ਕੋਲ ਪਿਆ ਸਾਰਾ ਦਸਤਾਵੇਜ਼। ਸੋ ਇਸੇ ਤਰ੍ਹਾਂ ਉਹ ਦੂਜੀ ਧਿਰ ਦਮ ਭਰਦੀ ਸੀ, ਮਾਨ ਟੱਬਰ ਕੇ ਪਾਈ ਸਾਡੀ ਤਾਂ 1.25 ਔਰ ਸਾਡੀ ਪੁਰਾਣੀ ਜ਼ਮੀਨ ਆ, ਅਸੀਂ ਕਿਸ ਤੋਂ ਖਰੀਦੀ ਨਹੀਂ, ਇਹ ਕਹਿੰਦੇ 125 ਏਕੜ ਆ। ਹੁਣ ਇਹ ਵੀ ਤੱਥ ਆਊਗਾ ਉਸੇ ਮਾਮਲੇ 'ਚ। ਸੋ ਕੋਰਟ ਨੇ ਕੱਲ ਉਹਦੇ ਤੇ ਇੱਕ ਤਰ੍ਹਾਂ ਨਾਲ ਸਟੇ ਲਾਈ ਆ, ਔਰ ਇਹ ਸਟੇ ਲੱਗਣਾ ਭਗਵੰਤ ਮਾਨ ਦੀ ਸਰਕਾਰ ਲਈ ਝਟਕਾ ਏ, ਜਦੋਂ ਕਿ ਉਧਰ ਕਹਿੰਦੇ ਜੀ ਹੋਰ ਜ਼ਮੀਨਾਂ ਦੇ ਕਾਗਜ਼ ਤਿਆਰ ਨੇ, ਹੋਰ ਖਾਲੀ ਕਰਾਉਣ ਦੀ ਤਿਆਰੀ ਆ। ਪਰ ਆ ਇੱਕ ਵੱਡਾ ਪਹਿਲੂ ਜਿਹਨੇ ਸਰਕਾਰ ਨੂੰ ਉਹਦਾ ਅਕਸ ਦਿਖਾਇਆ ਕਿ ਸਰਕਾਰ ਹੈ, ਉਹ ਮਤਲਬ ਕਿ ਕੋਈ NGO ਨਹੀਂ, ਕੋਈ ਸੰਸਥਾ ਨਹੀਂ, ਕੋਈ ਮੁਜ਼ਾਹਰਾਕਾਰੀ ਧਿਰ ਨਹੀਂ। ਹੁਣ ਤੁਸੀਂ ਵੋਟਾਂ ਨਹੀਂ ਲੈਣੀਆਂ, ਤੁਹਾਨੂੰ ਵੋਟਾਂ ਪਾਤੀਆਂ ਲੋਕਾਂ ਨੇ। ਸੋ ਯਾਦ ਰੱਖੋ ਕਿ ਹੁਣ ਤੁਸੀਂ ਇਹੋ ਜਿਹਾ ਕੁਝ ਕਰਨ ਤੋਂ ਪਹਿਲਾਂ ਤੁਸੀਂ ਇੱਕ ਸੰਵਿਧਾਨਕ ਅਹੁਦੇ ਤੋਂ, ਸੋ ਉਹਦੇ ਦੀ ਮਰਿਆਦਾ ਨੂੰ ਜੇਕਰ ਤੁਸੀਂ ਭੰਗ ਕਰੋਗੇ ਤਾਂ ਪੂਰੇ ਪੰਜਾਬ ਦੀ ਸ਼ਾਖ ਦਾਅ ਤੇ ਲੱਗਦੀ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਲਈ ਵੀ ਇਹ ਇੱਕ ਸੱਟਬੈਕ ਹੈ, ਪੰਜਾਬ ਸਰਕਾਰ ਲਈ ਵੀ ਸੱਟਬੈਕ ਆ, ਔਰ ਇਹ ਮਜ਼ਾਕ ਬਣ ਕੇ ਰਹਿ ਰਿਹਾ। ਸੋ ਇਸ ਲਈ ਇਸ ਮਸਲੇ ਤੇ ਗੰਭੀਰਤਾ ਨਾਲ ਦੇਖਣ ਦੀ ਲੋੜ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੱਥ ਰੱਖਦੇ ਨੇ ਫਿਰ ਦੇਖਦੇ ਕੀ ਤੱਥ ਰੱਖਣਗੇ। ਫਿਲਹਾਲ ਪਹਿਲਾਂ ਤਾਂ ਵੱਡਾ ਝਟਕਾ ਹੈ ਮਾਨ ਸਰਕਾਰ। ਕਮਾਲ ਦੀ ਗੱਲ ਇਹ ਹੈ ਸ਼ਰਮਾ ਜੀ, ਜਿਹੜੇ ਕਹਿੰਦੇ ਨੇ ਕਿ ਅਸੀਂ ਰਜਿਸਟਰੀ ਕਰਾਈ ਹੈ, ਜ਼ਮੀਨ ਸਾਡੀ ਹੈ, ਰਜਿਸਟਰੀ ਕਰਨ ਵਾਲੇ ਨੇ ਵੀ ਉਵੇਂ ਹੀ ਕਰਤੀ ਫਿਰ ਰਜਿਸਟਰੀ ਵੇਖੇ ਬਿਨੇ। ਨਹੀਂ ਬਿਲਕੁਲ ਪ੍ਰਵੀਨ ਜੀ, ਜੇਕਰ ਅਜਿਹੇ ਤੱਥ ਸਾਹਮਣੇ ਆਉਂਦੇ ਨੇ ਕਿ ਆ ਭਾਈ ਪੰਚਾਇਤੀ ਜ਼ਮੀਨ ਦੱਬੀ ਹੈ, ਪੰਚਾਇਤੀ ਜ਼ਮੀਨ ਅਗਲੇ ਕਹਿੰਦੇ ਅਸੀਂ ਰਜਿਸਟਰੀ ਕਰਾਈ ਹੈ, ਤਾਂ ਜਿਹੜੀ ਧਿਰ ਦੇ ਉੱਤੇ ਕਾਰਵਾਈ ਹੋਣੀ ਬਣਦੀ ਹੈ ਕਿ ਇਹਨੇ ਜ਼ਮੀਨ ਵੇਚੀ ਔਰ ਇਹਨੇ ਖਰੀਦੀ। ਖਰੀਦਣ ਵਾਲੇ ਨਾਲੋਂ ਵੀ ਵੇਚਣ ਵਾਲਾ ਜ਼ਿਆਦਾ ਗੁਨਾਹਗਾਰ ਹੈ ਜੇ ਉਹਨੂੰ ਪਤਾ ਹੈ ਮੈਂ ਜਾਲੀ ਹੈ ਨਾ। ਉਹ ਤੋਂ ਜੇ ਖਰੀਦਣ ਵਾਲੇ ਨੂੰ ਪਤਾ ਹੋਣ ਦੇ ਬਾਵਜੂਦ ਖਰੀਦਿਆ ਤਾਂ ਉਹ ਵੀ ਗੁਨਾਹਗਾਰ। ਪਰ ਜਿਹੜੀ ਤੇ ਰਜਿਸਟਰੀ ਕਰਦੀ ਹੈ ਤਹਿਸੀਲਦਾਰ, ਪਟਵਾਰੀ, ਅਧਿਕਾਰੀ, ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਬਿਲਕੁਲ। ਸੋ ਪਹਿਲੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਤਾਂ ਕਿ ਗਾਹਾਂ ਨੂੰ ਜਿਹੜੀਆਂ ਰਜਿਸਟਰੀਆਂ ਹੋਣ ਤੋਂ ਕੀ ਸਿਰਫ ਮਤਲਬ ਇਹਦਾ ਮਤਲਬ ਅਜੇ ਵੀ ਕੋਈ ਖੇਡ ਚੱਲੀ ਜਾਂਦਾ ਜੇ ਹੁਣ ਵੀ ਉਹ ਰਜਿਸਟਰੀਆਂ ਹੁੰਦੀਆਂ ਨੇ ਜਾਂ ਪਹਿਲਾਂ ਹੋਈਆਂ ਨੇ। ਸੋ ਇਸ ਲਈ ਉਸ ਸਮੇਂ ਦੀਆਂ ਸਰਕਾਰਾਂ, ਉਸ ਸਮੇਂ ਦੇ ਮੰਤਰੀ, ਉਸ ਸਮੇਂ ਦੀ ਉਹ ਤਹਿਸੀਲਦਾਰ, ਉਸ ਸਮੇਂ ਦੇ ਅਧਿਕਾਰੀ, ਉਹਨਾਂ ਨੂੰ ਵੀ ਖੜਾਓ ਨਾ ਕਟਹਿਰੇ 'ਚ। ਸੋ ਜੇਕਰ ਇਹ ਕੁਛ ਖੇਡ ਹੋਇਆ ਤਾਂ ਉਹ ਵੀ ਉਹਨੇ ਜ਼ਿੰਮੇਵਾਰ ਨੇ। ਤੇ ਫੀਸ ਲਈ, ਸਰਕਾਰੀ ਫੀਸ ਫਿਰ ਕਾਹਦੀ ਲਈ ਹੈ? ਮੇਜ਼ ਦੇ ਥੱਲੇ ਵਾਲੀ ਫੀਸ ਕਿਹਨੇ ਲਈ? ਉਹ ਕਰ ਲਓ ਫਿਰ ਜੀ। ਬਿਲਕੁਲ, ਇਸ ਲਈ ਇਹ ਬਿਲਕੁਲ ਦਰੁਸਤ ਗੱਲ ਹੈ ਕਿ ਇਸ ਮਸਲੇ ਦੇ ਉੱਤੇ ਉੱਥੇ ਤੱਕ ਜਾਣਾ ਪਊਗਾ। ਕੱਲੇ ਇਹ ਦਮ ਜਿਵੇਂ ਭਰਨੇ ਕਿ ਲਓ ਜੀ, ਹੁਣ ਲੋਕ ਤਾਂ ਇਹੀ ਕਹਿ ਰਹੇ ਨੇ ਨਾ ਕਿ ਮੋਹਾਲੀ ਦਾ ਮਾਮਲਾ ਸਿਰਫ ਬਦਲਾਖੋਰੀ ਦਾ ਮਾਮਲਾ ਬਣ ਗਿਆ, ਕਿ ਸੰਗਰੂਰ 'ਚ ਹਾਰ ਮਿਲ ਗਈ ਤਾਂ ਸਿਮਰਜੀਤ ਮਾਨ ਹੀ ਲੱਭੇ ਕਿ ਹਾਂ ਜੀ ਇਹਨਾਂ ਵਾਲੀ ਉਹ ਥਾਂ ਲੱਭ ਲਓ। ਸੋ ਮਾਨ ਉਹਨਾਂ ਨੇ ਉਸ ਸਮੇਂ ਦਮ ਭਰਿਆ ਸੀ। ਆਪਾਂ ਤਦ ਵੀ ਗੱਲ ਕੀਤੀ ਸੀ ਕਿ ਮਾਮਲਾ ਹੁਣ ਕੋਰਟ 'ਚ ਸਾਫ਼ ਹੋਊਗਾ। ਦੋ ਹੀ ਧਿਰਾਂ ਆਪਣੇ ਨੂੰ ਸੱਚੀਆਂ ਪੱਕੀਆਂ ਦੱਸ ਰਹੀਆਂ ਨੇ। ਹੁਣ ਮਾਮਲਾ ਕੋਰਟ 'ਚ ਪਹਿਲੇ ਝਟਕੇ ਸਰਕਾਰ ਨੂੰ ਪਿੱਛੇ ਹਟਣਾ ਪਿਆ, ਤੇ ਜੇ ਅਗਲੇ ਤਰੀਕ ਦੇ ਉੱਤੇ ਨਾ ਕੋਈ ਤੱਥ ਪੇਸ਼ ਕਰ ਸਕੇ ਤਾਂ ਫਿਰ ਮੂੰਹ ਦੀ ਖਾਣੀ ਵੀ ਪੈ ਸਕਦੀ ਹੈ। ਜੀ ਸ਼ਰਮਾ ਜੀ, ਜਦੋਂ ਰਜਿਸਟਰੀ ਹੁੰਦੀ ਹੈ ਨਾ ਤੁਹਾਨੂੰ ਤਾਂ ਚਲੋ ਪਤਾ ਹੀ ਆ ਸਾਰੇ ਸਿਸਟਮ ਦਾ, ਪ੍ਰੋਸੈਸ ਦਾ। ਨੰਬਰਦਾਰ ਖੜਦਾ ਵਿੱਚ, ਬਕਾਇਦਾ ਤਸਦੀਕ ਹੁੰਦੀ ਹੈ ਪਟਵਾਰੀ ਤੋਂ ਕਿ ਪਟਵਾਰੀ ਸਾਹਿਬ ਦੱਸੋ ਖੱਤਾ ਨੰਬਰ ਕੀ ਹੈ, ਕਿੱਲਾ ਨੰਬਰ ਕੀ ਹੈ, ਕਿੰਨੇ ਬਟਾ ਕਿੰਨੇ ਜਰਬ ਹੈ, ਕੀ ਤਕਸੀਮ ਹੈ, ਕਿਹੜਾ ਖਾਲ ਹੈ, ਕਿਹੜੀ ਪਈ ਹੈ, ਕਿਹੜੀ ਲਿੰਕ ਹੈ, ਪੂਰਬ ਤੋਂ ਪੱਛਮ ਕਿੰਨੀਆਂ ਬਾਈਆਂ ਤੇ ਉੱਤਰ ਤੋਂ ਦੱਖਣ ਕਿੰਨੀਆਂ ਬਾਈਆਂ। ਠੀਕ ਹੈ, ਉਹ ਸਾਰਾ ਕੁਝ ਤੇ ਨੰਬਰਦਾਰ ਤੋਂ ਪੁੱਛਦਾ ਤਹਿਸੀਲਦਾਰ, ਹਾਂਜੀ ਨੰਬਰਦਾਰ ਸਾਹਿਬ ਪਾਰਟੀ ਕਰਦੀ ਆ, ਹਾਂ ਕਰ ਦਈਏ ਰਜਿਸਟਰੀ। ਬਿਲਕੁਲ। ਚਲੋ ਖੈਰ ਖਾ ਪੀ ਕੇ ਸਾਰਾ ਕੁਝ ਹੀ ਹੋ ਗਿਆ। ਆਪਾਂ ਅਗਲੀ ਖਬਰ ਵੱਲ ਵਧੀਏ ਸ਼ਰਮਾ ਜੀ। ਗੱਲ ਕਰੀਏ ਭੰਨ ਭਨੇਗੇ ਦੀ। ਜਦੋਂ ਬੰਦਾ ਕੋਈ ਪੀਤੀ ਖਾਧੀ ਵਾਲਾ ਡਿੱਗ ਪੈਂਦਾ, ਅਗਲਾ ਕਹਿੰਦਾ ਯਾਰ ਆਹ ਕਿਹਨੇ ਭੰਨਤਾ? ਅਗਲਾ ਕਹਿੰਦਾ ਫਲਾਨਾ ਭੰਨ ਗਿਆ ਯਾਰ, ਉਹ ਖਾਈ ਪੀ ਫਿਰਦਾ ਸੀ। ਪਰ ਇੱਥੇ ਦੱਸਦੇ ਆ, ਖਬਰ ਕਹਿੰਦੀ ਹੈ ਵੀ ਬੀਬੀਆਂ ਨੇ ਠੇਕੇ ਹੀ ਭੰਨ ਤੇ ਠੇਕੇਦਾਰ ਬਚ ਗਏ। ਬਿਲਕੁਲ, ਠੇਕੇਦਾਰਾਂ ਨੇ ਭੱਜ ਕੇ, ਠੇਕੇ ਦੇ ਮੁਲਾਜ਼ਮਾਂ ਨੇ ਭੱਜ ਕੇ ਜਾਨ ਬਚਾਈ ਹੈ ਬਾਈ ਜੀ। ਜੀ। ਇਹ ਗੱਲ ਹੁਸ਼ਿਆਰਪੁਰ ਖੇਤਰ ਦੇ ਮੁਕੇਰੀਆਂ ਦੇ ਨਾਲ ਦੇ ਇੱਕ ਪਿੰਡ ਦੀ ਆ। ਉਸ ਪਿੰਡ 'ਚ ਲਿਆ ਕੇ ਜਦੋਂ ਠੇਕਾ ਖੋਲ੍ਹਿਆ ਗਿਆ ਤਾਂ ਪਿਛਲੇ ਕੁਝ ਦਿਨਾਂ ਤੋਂ ਉੱਥੇ ਬਹੁਤ ਗੁੱਸਾ ਗਿਲਾ ਚੱਲ ਰਿਹਾ ਸੀ, ਪਿੰਡ ਵਾਸੀਆਂ 'ਚ ਵੀ, ਕੁਝ ਸੁਹਿਰਦ ਲੋਕਾਂ 'ਚ ਵੀ, ਖਾਸ ਕਰ ਬੀਬੀਆਂ 'ਚ ਵੀ। ਬੀਬੀਆਂ ਕਹਿੰਦੀਆਂ ਸਾਡੇ ਬੱਚਿਆਂ ਤੇ ਸਿੱਧਾ ਅਸਰ ਹੈ। ਇੱਥੇ ਹੁਣ ਰਾਤ ਨੂੰ ਦਾਰੂ ਪੀ ਕੇ ਝਗੜੇ ਹੁੰਦੇ ਨੇ, ਗਾਲੋਂ ਗਾਲੀ ਹੁੰਦੇ ਨੇ, ਸੋ ਰੋਜ਼ ਕਲੇਸ਼ ਹੁੰਦਾ। ਸੋ ਇਸ ਲਈ ਕਹਿੰਦੇ ਪਿੰਡ 'ਚ ਅਸੀਂ ਠੇਕਾ ਨਹੀਂ ਖੋਲ੍ਹਣ ਦੇਣਾ। ਉਹਨਾਂ ਨੇ ਅਪੀਲ ਵੀ ਕੀਤੀ, ਪਹੁੰਚਦਾਰ ਧਿਰਾਂ ਕੋਲ ਬੇਨਤੀਆਂ ਵੀ ਕੀਤੀਆਂ। ਕਿਸੇ ਨੇ ਜਦੋਂ ਨਹੀਂ ਸੁਣੀ
ਤਾਂ ਪਿੰਡ ਦੀਆਂ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਠੇਕੇ ਤੇ ਆ ਗਈਆਂ ਤੇ ਉਹਨਾਂ ਨੇ ਕੱਲੀ ਕੱਲੀ ਬੋਤਲ ਚੱਕ ਕੇ ਭਾਂਤੀ ਤੇ ਠੇਕੇ ਦਾ ਜਾਲਾ ਜੂਲਾ ਚੱਕ ਕੇ ਪਰਾਂ ਸਿੱਟਿਆ ਤੇ ਤੋੜਤਾ ਸਾਰਾ। ਸੋ ਉਹ ਇੱਕ ਚੰਗੀ ਪਹਿਲ ਕਦਮੀ ਦਿਖਾਈ। ਉਹ ਕਹਿੰਦੇ ਇੱਕ ਪਾਸੇ ਤਾਂ ਅਸੀਂ ਸੋਚਦੇ ਸੀ ਕਿ ਸਰਕਾਰ ਨਵੀਂ ਆ ਰਹੀ ਹੈ, ਬਦਲਾਅ ਆਊਗਾ, ਕੋਈ ਚੰਗਾ ਕਰੂਗੀ, ਗੱਲਾਂ ਨਸ਼ਿਆਂ ਦੇ ਮੁਕਾਉਣ ਦੀਆਂ ਕਰਦੇ ਨੇ, ਆ ਤਾਂ ਸਾਡੇ ਪਿੰਡ ਲਿਆ ਕੇ ਠੇਕਾ, ਕਹਿੰਦੀ ਥਾਂ ਥਾਂ ਠੇਕੇ ਰੱਖੀ ਜਾਂਦੇ ਨੇ। ਸੋ ਇਸ ਲਈ ਉਹਨਾਂ ਨੇ ਚੰਗੀ ਮਤਲਬ ਤੈਅ ਲਾਈ, ਕਿਉਂਕਿ ਪੰਜਾਬ 'ਚ ਪ੍ਰਵੀਨ ਜੀ ਅੱਜ ਕੱਲ੍ਹ ਦਾਰੂ ਬਹੁਤ ਸਸਤੀ ਹੋ ਗਈ ਆ। ਸੋ ਇਹ ਹੁਣ ਚੰਡੀਗੜ੍ਹ ਵਾਲਿਆਂ ਨੇ ਧਰਨਾ ਲਾਇਆ। ਚੰਡੀਗੜ੍ਹ ਦੇ ਠੇਕੇ ਹੁਣ ਤੱਕ ਆਪਾਂ ਸੁਣਦੇ ਹੁੰਦੇ ਸੀ ਕਿ ਚੰਡੀਗੜ੍ਹ ਧਰਨਾ ਲਾਉਣ ਆਏ, ਪ੍ਰਦਰਸ਼ਨ ਕਰਨ ਆਏ, ਘੁੰਮਣ ਆਏ, ਜਾਣ ਲੱਗੇ ਪੇਟੀਆਂ ਰੱਖ ਕੇ ਲੈ ਗਏ। ਸੋ ਹੁਣ ਉਲਟਾ ਹੋ ਗਿਆ, ਕਹਿੰਦੇ ਚੰਡੀਗੜ੍ਹ ਵਾਲੇ ਲੋਕ ਪੇਟੀਆਂ ਖਰੀਦਣ ਪੰਜਾਬ ਜਾ ਰਹੇ ਨੇ। ਪੰਜਾਬ 'ਚ ਪੇਟੀ 2100-2200 ਦੀ ਹੈ, ਚੰਡੀਗੜ੍ਹ 'ਚ 3600 ਦੀ ਹੈ ਕਹਿੰਦੇ। ਸੋ ਇੰਨਾ ਫਰਕ, ਇੰਨਾ ਫਰਕ। ਸੋ ਇਸ ਲਈ ਹੁਣ ਇਹ ਕਹਿੰਦੇ ਕਿ ਜਿਨ੍ਹਾਂ ਨੇ ਮਹਿੰਗੇ ਠੇਕੇ ਲਏ ਨੇ ਚੰਡੀਗੜ੍ਹ 'ਚ, ਉਹ ਠੇਕੇ ਵਾਪਸ ਛੱਡਣ ਨੂੰ ਤਿਆਰ ਹੋ ਗਏ, ਸਰੈਂਡਰ ਕਰਨ ਨੂੰ ਤਿਆਰ ਕਿ ਭਾਈ ਸਾਡਾ ਨਹੀਂ ਚੱਲਦਾ, ਮਾਲ ਵਿਕਦਾ ਹੀ ਨਹੀਂ, ਸਾਡੇ ਲੋਕ ਤਾਂ ਆਪ ਉੱਧਰ ਜਾਣ ਲੱਗੇ। ਸੋ ਐਕਸਾਈਜ਼ ਪਾਲਿਸੀ ਦੇ ਨਾਂ ਦੇ ਉੱਤੇ ਜਿਹੜੀ ਉਹ ਛੋਟ ਦੇ ਕੇ ਸਸਤੀ ਦਾਰੂ ਕੀਤੀ ਕਿ ਇਹਦੇ ਨਾਲ ਖਜ਼ਾਨੇ 'ਚ ਆਮਦਨ ਵਧੂਗੀ, ਉਹਦੇ ਨਾਲ ਪਿਆਕੜਾਂ ਦੀ ਗਿਣਤੀ ਵੱਧ ਗਈ। ਸਸਤੀ ਚੀਜ਼ ਮਿਲਣਾ, ਜਿਹੜਾ ਪਹਿਲਾਂ ਇੱਕ ਖਰੀਦਦਾ ਸੀ ਹੁਣ ਉਹਨੇ ਪੈਸੇ 2 ਖਰੀਦਣ ਲੱਗ ਗਿਆ ਤੇ ਉਹ ਵੱਧ ਪੀਣ ਲੱਗ ਗਿਆ। ਸੋ ਇਸੇ ਤਰ੍ਹਾਂ ਉਹ ਸਰਕਾਰ ਨੂੰ ਲੱਗਦਾ ਆਮਦਨ, ਤੇ ਕਹਿੰਦੇ ਠੇਕਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ। ਉਸ ਨੂੰ ਲੈ ਕੇ ਮਕੇਰੀਆਂ ਦੇ ਖੇਤਰ ਦੀਆਂ ਬੀਬੀਆਂ ਨੇ ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਔਰ ਕਰਕੇ ਮਰਦਾਨਾ ਕੰਮ ਕਰਕੇ ਦਿਖਾਇਆ ਕਿ ਆਹ ਚੱਕੋ, ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ, ਜਿਹੜਾ ਕੰਮ ਅਧਿਕਾਰੀਆਂ ਅਫਸਰਾਂ ਨੂੰ ਕਰਨਾ ਚਾਹੀਦਾ। ਇੱਕ ਸਿਸਟਮ ਹੈ ਪ੍ਰਵੀਨ ਜੀ ਕਿ ਜੇਕਰ ਪੰਚਾਇਤ ਮਤਾ ਪਾ ਦੇਵੇ, ਜੇਕਰ ਪਿੰਡ ਦੇ ਸਾਰੇ ਲੋਕ ਮਤਾ ਪਾ ਦੇਣ ਕਿ ਆਹ ਭਾਈ ਅਸੀਂ ਮਤਾ ਪਾਇਆ ਕਿ ਸਾਡੇ ਪਿੰਡ ਦੀ ਹੱਦ ਦੇ ਅੰਦਰ, ਇਹਦੀ ਹਦੂਦ ਦੇ ਅੰਦਰ ਕੋਈ ਠੇਕਾ ਨਹੀਂ ਹੋਊਗਾ, ਤਾਂ ਉੱਥੇ ਠੇਕਾ ਨਹੀਂ ਖੁੱਲ ਸਕਦਾ। ਸੋ ਇਸ ਪਹਿਲੂ ਦੇ ਉੱਤੇ ਕੀ ਪੰਜਾਬ ਦੇ ਸਾਰੇ ਪਿੰਡ ਮਤੇ ਨਹੀਂ ਪਾ ਸਕਦੇ? ਤੇ ਕੋਈ ਵੀ ਹੱਦ ਕਿਤੇ ਜਾ ਕੇ ਜਦੋਂ ਮੁੱਕਦੀ ਹੈ ਤਾਂ ਦੂਜੇ ਪਿੰਡ ਦੀ ਹੱਦ ਸ਼ੁਰੂ ਹੁੰਦੀ ਹੈ। ਜੇਕਰ ਪੰਚਾਇਤਾਂ ਮਤੇ ਪਾਉਣ ਤੇ ਆ ਜਾਂਦਾ, ਠੇਕੇ ਚੱਕਣੇ ਪੈ ਜਾਣੇ ਆ। ਸੋ ਇਸ ਲਈ ਇਸ ਕੰਮ ਦੇ ਉੱਤੇ ਉਹ ਬੀਬੀਆਂ ਨੂੰ ਅੱਗੇ ਆਉਣਾ ਪਿਆ। ਜੇ ਕੰਮ ਪੰਚਾਇਤਾਂ ਨੇ, ਸੰਸਥਾਵਾਂ ਨੇ, ਸੰਗਠਨਾਂ ਨੇ ਕੀਤਾ ਹੁੰਦਾ ਤਾਂ ਉਹਨਾਂ ਨੂੰ ਕੀ ਲੋੜ ਪੈਂਦੀ? ਉਹਨਾਂ ਤੋਂ ਪ੍ਰੇਰਿਤ ਹੋ ਕੇ ਕੱਲ ਜਲੰਧਰ 'ਚ ਹੋਇਆ, ਜਲੰਧਰ ਦੀ ਇੱਕ ਬਕਾਇਦਾ ਸ਼ਹਿਰੀ ਕਲੋਨੀ ਦੇ ਬੂਹੇ ਦੇ ਉੱਤੇ ਠੇਕਾ ਰੱਖਿਆ ਗਿਆ। ਉਹ ਰਸਤਾ ਸਿਰਫ ਉਸੇ ਕਲੋਨੀ ਨੂੰ ਜਾਂਦਾ। ਉਹ ਕਹਿੰਦੇ ਸ਼ਾਮ ਨੂੰ ਸਾਡੇ ਜਵਾਕਾਂ ਨੇ ਪੜ੍ਹ ਕੇ ਵੀ ਪਰਤਣਾ, ਸ਼ਾਮ ਨੂੰ ਇੱਥੇ ਬੀਬੀਆਂ, ਬੱਚਿਆਂ, ਬਜ਼ੁਰਗਾਂ ਨੇ ਸੈਰ ਵੀ ਕਰਨੀ, ਅਸੀਂ ਰਾਸ਼ਨ ਪੱਤਾ, ਸਬਜ਼ੀ ਪੱਤਾ ਲੈਣ ਵੀ ਬਾਜ਼ਾਰ ਆਉਣਾ ਜਾਣਾ, ਨੇਰੇ ਸਵੇਰੇ ਕਹਿੰਦੇ ਇੱਥੇ ਤਾਂ ਮਹਿਫਲਾਂ ਲੱਗਣ ਲੱਗ ਜਾਣਗੀਆਂ। ਸੋ ਉਹ ਠੇਕਾ ਰੱਖਦੇ ਹੀ ਉਹਨਾਂ ਨੇ ਉਸ ਮਕੇਰੀਆਂ ਵਾਲੀ ਕਾਰਵਾਈ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕੱਲ ਉਹਦੇ ਮੂਹਰੇ ਮੁਜ਼ਾਹਰਾ ਲਾ ਦਿਆ, ਕਹਿੰਦੇ ਇਹਨੂੰ ਚੱਕ ਲਓ, ਨਹੀਂ ਸਾਨੂੰ ਚੁਕਾਉਣਾ ਆਉਂਦਾ। ਸੋ ਇਸ ਲਈ ਜਿਹੜਾ ਆਹ ਰੋਸਾ ਪਨਪ ਰਿਹਾ, ਇਹ ਇੱਕ ਦੂਜੇ ਤੋਂ ਪ੍ਰੇਰਿਤ ਹੋ ਕੇ ਕੱਲ ਨੂੰ ਹੋਰ ਤਰ੍ਹਾਂ ਵੀ ਸਾਹਮਣੇ ਆ ਸਕਦੀਆਂ। ਅਜਿਹਾ ਰੋਸਾ ਇੱਕ ਪਿੰਡ ਦੀ ਇੱਕ ਸਰਪੰਚ ਬੀਬੀ ਨੇ ਚਿੱਟੇ ਵਾਲੇ ਮਾਮਲੇ 'ਚ ਦਿਖਾਇਆ, ਉਹਨੇ ਜਾ ਕੇ ਚਿੱਟਾ ਆਪ ਬਰਾਮਦ ਕੀਤਾ, ਉਹ ਸਰਪੰਚਣੀ ਨੇ। ਸੋ ਇਸ ਲਈ ਇਹਦਾ ਮਤਲਬ ਮਹਿਲਾ ਸ਼ਕਤੀ ਆਪਣੇ ਰੰਗ 'ਚ ਆਉਣ ਲੱਗੀ ਆ। ਸੋ ਇਹ ਸਮਝ ਲੈਣ ਜਿਹੜੇ ਮਰਦ ਪ੍ਰਧਾਨ ਸਮਾਜ ਨੂੰ ਲੱਗਦਾ ਕਿ ਹਾਂ ਅਸੀਂ ਜਿਵੇਂ ਹੱਕਾਂਗੇ ਉਵੇਂ ਹੀ ਸਮਾਜ ਚੱਲੀ ਜਾਊਗਾ, ਇਹਦਾ ਮਤਲਬ ਜੇ ਲੋਕ ਜਾਗਰੂਕ ਹੋ ਗਏ ਫਿਰ ਸਾਰਿਆਂ ਨੂੰ ਪਿੱਛੇ ਹਟਣਾ ਪੈਂਦਾ। ਚਾਹੇ ਉਹ ਚਿੱਟੇ ਦਾ ਮਾਮਲਾ, ਚਾਹੇ ਉਹ ਕਾਲੇ ਦਾ ਮਾਮਲਾ, ਚਾਹੇ ਉਹ ਦਾਰੂ ਦਾ ਮਾਮਲਾ, ਚਾਹੇ ਉਹ ਦੇਸੀ ਹੈ, ਚਾਹੇ ਅੰਗਰੇਜ਼ੀ ਹੈ। ਇਸ ਮਾਮਲਿਆਂ 'ਚ ਜੇਕਰ ਲੋਕ ਜਾਗਰੂਕ ਹੋ ਜਾਣ, ਖਾਸ ਕਰ ਔਰਤਾਂ ਜਾਗਰੂਕ ਹੋ ਜਾਣ, ਤਾਂ ਮੈਨੂੰ ਲੱਗਦਾ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਕੰਨ ਹੋ ਜਾਣਗੇ, ਅਫਸਰਸ਼ਾਹੀ ਵੀ ਤੀਰਮੰਗ ਸਿੱਧੀ ਹੋ ਜੂਗੀ। ਜੀ ਬਿਲਕੁਲ। ਜਾਂਦੇ ਜਾਂਦੇ ਗੱਲ ਕਰਕੇ ਕੌਮੀ ਪੋਲਿਟਿਕਸ ਦੀ, ਸ਼ਰਮਾ ਜੀ, ਨਿਤਿਸ਼ ਦਾ ਬਿਆਨ ਆਇਆ ਤੇ ਜਿਹੜਾ ਬਿਆਨ ਆ ਉਹਨਾਂ ਦੀਆਂ ਨਜ਼ਰਾਂ ਕਿਤੇ ਹੋਰ ਹੈ ਤੇ ਨਿਸ਼ਾਨੇ ਕਿਤੇ ਹੋਰ। ਬਿਲਕੁਲ, ਆਪਾਂ ਕੱਲ ਹੀ ਗੱਲ ਕੀਤੀ ਸੀ ਕਿ ਨਿਸ਼ਾਨਾ 2024 ਲੱਗਦਾ ਜੀ ਕੀਤੀ ਸੀ। ਤੇ ਉਹਨਾਂ ਦੇ ਮੁੱਖ ਮੰਤਰੀ ਦੀ 8ਵੀਂ ਵਾਰ ਸਹੁੰ ਚੁੱਕਣ ਤੋਂ ਬਾਅਦ ਉਹਨਾਂ ਨੇ ਖੁਦੇ ਕਿਹਾ ਕਿ ਹੁਣ ਉਹ ਧਿਰ ਦੇ ਖਿਲਾਫ ਡਟਣਾ ਪੈਣਾ 2024 ਲਈ, ਵਿਰੋਧੀਆਂ ਨੂੰ ਇਕਜੁੱਟ ਹੋਣਾ ਚਾਹੀਦਾ। ਪਰ ਕਹਿੰਦੇ ਮੈਂ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਨਹੀਂ, ਕੋਈ ਕਹਿਣਾ ਹੀ ਹੁੰਦਾ ਕਿ ਤੁਸੀਂ ਬਣਾਉਣਾ ਮੈਨੂੰ, ਮਤਲਬ ਕਿ ਇਹ ਯਾਦ ਰੱਖਿਓ, ਮਤਲਬ ਇਸ ਲਈ ਉਹਨਾਂ ਨੇ ਉਹ ਯਾਦ ਕਰਾਇਆ। ਪਰ ਇਸ ਮੌਕੇ ਜਿਹੜਾ ਕਮਾਲ ਦਾ ਕੰਮ ਹੈ ਨਤੀਸ਼ ਐਂਡ ਗਰੁੱਪ ਦੇ ਇੱਧਰ ਆਉਣ ਨਾਲ ਉਹ ਹੋਇਆ, ਜਿਹੜਾ ਉਹ NDA ਲਈ ਮਤਲਬ ਕਿ ਇੱਕ ਵੱਡਾ ਝਟਕਾ ਪ੍ਰਵੀਨ ਜੀ। ਇਸ ਮੌਕੇ NDA ਔਰ UPA 'ਚ ਟਾਈ ਮੈਚ ਹੋ ਗਿਆ। 16 ਦਲ ਨੇ ਦੋਨਾਂ ਕੋਲ ਹੁਣ ਜੀ। ਸੋ 16 ਦਲਾਂ ਦੇ ਨਾਲ ਦੋਏ ਪਾਰਟੀਆਂ ਲਗਭਗ ਬਰਾਬਰ ਹੋ ਗਈਆਂ ਔਰ 6-7 ਦਲ ਮਤਲਬ ਅਜਿਹੇ ਦੱਸੇ ਜਾਂਦੇ ਨੇ, 6 ਦਲ ਅਜਿਹੇ ਨੇ ਜਿਹੜੇ ਮੇਰੇ ਖਿਆਲ ਕਿਸੇ ਵੀ ਉਹਦੇ ਵਿੱਚ ਨਹੀਂ ਹੈਗੇ, ਕਿਸੇ ਵੀ ਗਰੁੱਪ 'ਚ ਨਹੀਂ ਹੈਗੇ। ਸੋ ਹੁਣ ਉਹਨਾਂ ਨੂੰ ਖਿੱਚੋ ਤਾਉਣ ਲਈ ਵੀ ਕੋਸ਼ਿਸ਼ਾਂ ਹੋਣਗੀਆਂ। ਇਹ ਧਿਰਾਂ ਆਪਣੇ ਵਾਲੇ ਪਾਸੇ ਜਿਹੜੀ ਆ ਮਤਲਬ ਕਿ ਭਾਸ਼ਾ ਨੂੰ ਲੈ ਕੇ ਲੋਕ ਚੇਤਨ ਨੇ, ਉਹਨਾਂ ਸੂਬਿਆਂ ਦੇ ਵਿੱਚ ਕਾਂਗਰਸ ਤੇ ਬਾਕੀ ਖੇਤਰੀ ਪਾਰਟੀਆਂ ਮਜ਼ਬੂਤ ਹੋਣ ਵੱਲ ਵਧਣਗੀਆਂ ਔਰ ਦੂਸਰੇ ਪਾਸੇ ਮਤਲਬ ਕਿ ਬਾਕੀ ਧਿਰਾਂ। ਪਰ ਬਿਹਾਰ ਨੇ ਇੱਕ ਉਦਾਹਰਨ ਪੇਸ਼ ਕੀਤੀ ਆ, ਚਾਹੇ ਲਾਲੂ ਆਏ ਚਾਹੇ ਨਤੀਸ਼ ਆਏ ਜੀ, ਕੇਂਦਰੀ ਪਾਰਟੀ ਨੂੰ ਬੈਠਣ ਨਹੀਂ ਦਿੱਤਾ ਸੱਤਾ 'ਚ, ਨਾਲ ਜਾਹਿਰ ਰੱਖਿਆ। ਇਹ ਖੇਤਰੀ ਪਾਰਟੀਆਂ ਲਈ ਇੱਕ ਵੱਡੀ ਉਦਾਹਰਨ ਪੇਸ਼ ਕੀਤੀ ਆ
ਕਿ ਆਪਸ 'ਚ ਬਾਲ ਇੱਕ ਦੂਏ ਨੂੰ ਪਾਸ ਕਰੀ ਗਏ, ਜੀ ਆਪਸ 'ਚ ਖੇਡੀ ਗਏ ਖੇਲ ਕਿ ਭਾਈ ਜੀ ਤੂੰ ਆ ਜਾ, ਮੈਂ ਤੈਨੂੰ ਬਣਾ ਦੂੰ, ਤੂੰ ਮੈਨੂੰ ਬਣਾ ਲਾ, ਉਹ ਅਦਲਾ ਬਦਲੀ ਕਰੀ ਗਏ। ਪਰ ਕਾਂਗਰਸ ਜਾਂ ਬੀਜੇਪੀ ਨੂੰ ਸਿੱਧਾ ਕਾਬਜ਼ ਨਹੀਂ ਹੋਣ ਦਿੱਤਾ ਸੱਤਾ ਦੇ ਉੱਤੇ। ਸੋ ਹੂੰ ਆਹ ਖੇਤਰੀ ਪਾਰਟੀਆਂ ਦੀ ਤਾਕਤ ਵੀ ਦਿਖਾਈ। ਪਰ ਦੂਸਰੇ ਪਾਸੇ ਜਿਹੜਾ ਮੈਚ ਟਾਈ ਆ, ਉਸ ਜੀ ਟਾਈ ਦੇ ਵਿੱਚ ਵੀ ਜਿਹੜੀ ਸਥਿਤੀ ਆ ਪ੍ਰਵੀਨ ਜੀ, ਉਹ ਇਹ ਆ ਕਿ 5 ਪਾਰਟੀਆਂ ਅਜਿਹੀਆਂ ਨੇ ਇਸ ਸਮੇਂ ਲੋਕ ਸਭਾ ਦੇ ਵਿੱਚ ਜਿਨ੍ਹਾਂ ਕੋਲ 0 ਮੈਂਬਰ ਆ। ਹੁਣ ਹੂੰ ਚਾਹੇ ਐਨਡੀਏ 'ਚ ਬੈਠੇ ਰਹੋ, ਚਾਹੇ ਯੂਪੀ 'ਚ ਬੈਠੇ ਰਹੋ, ਜੀ 7 ਦਲ ਅਜਿਹੇ ਨੇ ਜਿਹੜੇ ਰਾਜ ਸਭਾ 'ਚ 0 ਨੇ। ਹੂੰ ਸੋ ਉਹ ਹੁਣ ਚਾਹੇ ਯੂਪੀ 'ਚ ਬੈਠੇ ਰਹੋ, ਚਾਹੇ ਐਨਡੀਏ 'ਚ ਬੈਠੇ ਰਹੋ, ਕੀ ਹੋਂਦਾ ਉਹਨਾਂ ਦੀ। ਸੋ ਪਰ ਜੀ 16 ਗਿਣੀ ਜਾਂਦੇ ਨੇ ਕਿ 16 ਮੇਰੇ ਕੋਲ ਨੇ, 16 ਮੇਰੇ ਕੋਲ ਨੇ। ਹੁਣ ਇਹ ਦਲ ਵਧਾਉਣ ਦੀ ਔਰ ਤਾਕਤ ਵਧਾਉਣ ਦੀ ਲੜਾਈ ਆ। ਪਰ ਜਿਹੜਾ ਬੀਜੇਪੀ ਨੂੰ ਲੱਗਦਾ ਸੀਗਾ ਕਿ ਹਾਂ ਅਸੀਂ ਈਡੀ ਰਾਹੀਂ, ਅਸੀਂ ਰਿਜ਼ੋਰਟ ਕਰਕੇ, ਅਸੀਂ ਬੱਸਾਂ ਕਰਕੇ, ਹੋਟਲ 'ਚ ਰੱਖ ਕੇ, ਐਮਐਲਏ ਮੂਹਰੇ ਟੈਚੀ ਰੱਖ ਕੇ ਅਸੀਂ ਕਿਤੇ ਵੀ ਸਰਕਾਰ ਪਲਟਾ ਸਕਦੇ ਹਾਂ, ਕਿਤੇ ਵੀ ਬਣਾ ਸਕਦੇ ਹਾਂ। ਹੁਣ ਇੱਥੇ ਨਾ ਈਡੀ ਦੀ ਲੋੜ ਪਈ, ਨਾ ਟੈਚੀਆਂ ਦੀ ਲੋੜ ਪਈ, ਨਾ ਬੱਸਾਂ ਦੀ ਲੋੜ ਪਈ, ਨਾ ਰਿਜ਼ੋਰਟ ਕਰਨੇ ਪਏ, ਨਾ ਹੋਟਲ ਕਰਨੇ ਪਏ, ਨਾ ਐਮਐਲਏ ਢੋਣੇ ਪਏ। ਅਗਲੇ ਨੇ ਪਲਟਾ ਕੇ ਮਾਰੀ ਔਰ ਦੂਜੀ ਵਾਰ ਝਟਕਾ ਦਿੱਤਾ ਬੀਜੇਪੀ ਨੂੰ। ਸੋ ਹੂੰ ਇਸ ਲਈ ਅੱਜ ਇਸ ਮੌਕੇ ਨਤੀਸ਼ ਦੀ ਇਸ ਕਾਰਗੁਜ਼ਾਰੀ ਨੂੰ ਦੇਸ਼ ਦੀ 60% ਤੋਂ ਵੱਧ ਜਨਤਾ ਜੀ ਬਹੁਤ ਬਾਗੋ ਬਾਗਾ, ਕਿਉਂਕਿ 40% ਜਨਤਾ ਵੀ ਜਿਹੜੀ ਲੱਗਦਾ ਬੀਜੇਪੀ ਨੂੰ ਸਾਡੇ ਨਾਲ ਹੈ, ਉਹ ਵੀ ਹੁਣ ਝੰਡੇ ਵਾਲੇ ਮਾਮਲੇ 'ਚ ਤਰਾਹੀ ਤਰਾਹੀ ਤੇ ਆ ਗਈ ਆ। ਰਾਸ਼ਨ ਦੀ ਦੁਕਾਨ ਤੇ ਜਾਓ ਤਾਂ 20 ਰੁਪਏ ਦਿਓ, ਰਾਸ਼ਨ ਮਿਲੂ, ਨਹੀਂ ਰਾਸ਼ਨ ਨਹੀਂ ਮਿਲਣਾ, ਪਹਿਲਾਂ ਝੰਡੇ ਵਾਲੇ ਪੈਸੇ ਕਟਾਓ। ਹੂੰ ਪੰਚਾਇਤਾਂ ਨੂੰ ਅੱਛਾ ਤੁਹਾਡੀ ਆਮਦਨ 25,000 ਹੈ ਤਾਂ ਤੁਹਾਡਾ ਭਾਈ ਲਿਆਓ ਚੈੱਕ 2,000 ਦਾ, ਲਿਆਓ ਚੈੱਕ 2,500 ਦਾ, ਲਿਆਓ ਚੈੱਕ 3,000 ਦਾ, ਜੇ 50,000 ਤੋਂ ਉੱਪਰ ਦੀ। ਇਹ ਚੈੱਕਾਂ ਦੀ ਹਦਾਇਤ ਪੰਜਾਬ ਚਲਾ ਦਿੱਤੀ ਗਈ। ਮਾਸਟਰਾਂ ਨੂੰ ਕਹਿਤਾ ਝੰਡੇ ਵੇਚਣੇ ਵੀ ਨੇ, ਝੰਡੇ ਖਰੀਦਣੇ ਵੀ ਨੇ। ਜੀ ਸਕੂਲਾਂ ਨੂੰ ਹੱਟੀਆਂ ਬਣਾਇਆ ਪੰਜਾਬ 'ਚ, ਮੂੰਹ ਜਵਾਨੀ ਹੂੰ ਆਰਡਰ ਕਰ ਦਿੱਤੇ ਪੰਜਾਬ 'ਚ ਵੀ, ਇਸੇ ਤਰ੍ਹਾਂ ਬਾਕੀ ਸੂਬਿਆਂ 'ਚ ਵੀ। ਮਤਲਬ ਝੰਡਾ ਵਿਕਣ ਵਾਲੀ ਚੀਜ਼ ਹੈ, ਤਿਰੰਗਾ ਵੇਚਣ ਵਾਲੀ ਚੀਜ਼ ਹੈ। ਜੀ ਸੋ ਤੁਸੀਂ ਲੋਕਾਂ ਨੂੰ ਧੱਕੇ ਨਾਲ ਦਿਖਾਓਗੇ। ਸੋ ਇਸ ਮਸਲੇ ਦੇ ਉੱਤੇ ਜਿਹੜੇ 40% ਲੋਕ ਲਾਉਣ ਲਈ ਕਾਹਲੇ ਸੀ, ਅੱਜ ਉਹ ਵੀ ਸੋਚ ਰਹੇ ਨੇ ਕਿ ਯਾਰ ਆਹ ਕੀ ਖੇਡ ਹੈ। ਸੋ ਇਸ ਜੀ ਲਈ ਦੇਸ਼ ਹੁਣ ਝੰਡੇ ਦੀ ਰਾਜਨੀਤੀ ਵੀ ਸਮਝਦਾ ਕਿ ਤੁਸੀਂ ਸੌਦੇਬਾਜ਼ੀ ਤੇ ਹੋ, ਤੇ ਇੱਧਰ ਆਪ ਜਿੱਥੇ ਤੁਸੀਂ ਕੁਝ ਕਰ ਗੁਜ਼ਰਨਾ ਸੀ ਉੱਥੇ ਨਹੀਂ ਕਰ ਪਾਏ। ਬਿਹਾਰ 'ਚ ਤੁਹਾਨੂੰ ਤੁਹਾਡੀ ਹੀ ਚਾਲ 'ਚ ਮਾਤ ਮਿਲੀ ਹੈ ਔਰ 2024 'ਚ ਹੁਣ ਟੱਕਰੇ ਲਈ ਨਰਿੰਦਰ ਮੋਦੀ ਨੂੰ ਤਿਆਰ ਰਹਿਣਾ ਪੈਣਾ, ਚਾਹੇ ਪੈਸੇ ਦੇ ਦਮ ਤੇ, ਚਾਹੇ ਤਾਕਤ ਦੇ ਦਮ ਤੇ, ਚਾਹੇ ਚਾਲਾਂ ਦੇ ਦਮ ਤੇ, ਚਾਹੇ ਚਾਣਕਿਆ ਦੇ ਦਮ ਤੇ, ਜਿਹੜੀ ਮਰਜ਼ੀ ਖੇਡ ਹੋਵੇ। ਪਰ ਇੱਕ ਵਾਰ ਮੈਦਾਨ ਦੇ ਵਿੱਚ ਬਰਾਬਰ ਦੀ ਧਿਰ ਆਉਣ ਟੱਕਰੀ ਆ, ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਚੁਣੌਤੀ ਬੀਜੇਪੀ ਲਈ ਵੱਡੀ ਹੋ ਗਈ ਹੈ। ਜੀ 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 ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਜੀ ਸੋ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।